ਹੁਣ ਆ ਗਿਆ ਵਾ 20-25 ਸਾਲ ਤੋਂ GMO ਸੀਡ, ਜੈਨੇਟਿਕਲੀ ਮੋਡੀਫਾਈਡ ਜਿਹੜੇ ਇਹ ਬਹੁਤ ਹੀ ਖਤਰਨਾਕ ਸੀਡ ਹੈ ਆ ਜੀ। ਐਂਡਰੀਨ ਦਾ ਇਹ ਆ ਕਿ ਉਹਦੇ ਕਿਹਾ ਜਾਂਦਾ ਕਿ 10-12 ਸਾਲ ਤੱਕ ਫਲਾਟ ਉਹਦੇ ਅਸਰਾਤ ਖਤਮ ਨਹੀਂ ਹੁੰਦੇ। ਜਦੋਂ ਦੂਸਰੀ ਜੰਗੇ ਅਜ਼ੀਮ ਸੀ ਨਾ, ਉਦੋਂ ਨਾਈਟ੍ਰੇਟ ਬਹੁਤ ਬਣ ਰਿਹਾ ਸੀ, ਧਮਾਕਾ ਕੇ ਬੰਬਾਂ ਚ ਇਸਤੇਮਾਲ ਹੁੰਦਾ ਸੀ। ਜੰਗ ਬੰਦ ਹੋ ਗਈ ਤੇ ਨਾਈਟ੍ਰੇਟ ਬਹੁਤ ਖੁੱਲਾ ਪਿਆ ਸੀ। ਉਹਨੇ ਕਿਹਾ ਵੀ ਇਹਨੂੰ ਕਿਤੇ ਲਾਉ ਟਿਕਾਣੇ, ਉਹਨਾਂ ਨੇ ਇਹਦਾ ਬਣਾਤਾ ਯੂਰੀਆ। ਸਾਡੇ ਘਰ ਚੂਹਾ ਲਿਆ ਕੇ ਛੱਡ ਦਿੱਤਾ। ਚੂਹੇ ਛੱਡਣ ਲਈ ਫਿਰ ਅਸੀਂ ਕਿਹਾ ਵੀ ਚੂਹੇ ਬਹੁਤ ਆ, ਉਹਨੇ ਕਿਹਾ ਵੀ ਬਿੱਲੀ ਵੀ ਸਾਡੇ ਕੋਲ ਹੈ ਆ। ਅਸੀਂ ਕਿਹਾ ਵੀ ਬਿੱਲੀਆਂ ਹੁਣ ਵੱਧ ਗਈਆਂ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਕੁੱਤੇ ਹੈ ਆ। ਜਦੋਂ ਅਸੀਂ ਕਿਹਾ ਵੀ ਕੁੱਤੇ ਹੁਣ ਬੜੇ ਸਾਡੀ ਖੁਰਾਕ, ਉਹਨਾਂ ਨੇ ਕਿਹਾ ਅਸੀਂ ਕੁੱਤਿਆਂ ਦੀ ਖੁਰਾਕ ਵੀ ਦਿੰਦੇ ਆ। ਤੇ ਚਾਵਲ ਤੇ ਗੰਦਮ ਆ, ਇਹ ਜਿਹੜੀ ਚਾਵਲ ਤੇ ਗੰਦਮ ਆ, ਇਹ ਬਹੁਤ ਸਾਰੀ ਬਿਮਾਰੀਆਂ ਦਾ ਜੜ। ਬੱਚੀਆਂ ਦੇ ਚਿਹਰਿਆਂ ਤੇ ਨੂਰ ਕੋਈ ਨਹੀਂ, ਰੰਗਤ ਕੋਈ ਨਹੀਂ, ਕਿਉਂ? ਆਇਰਨ ਦੀ ਕਮੀ ਹੈ, ਬਲੱਡ ਦੀ ਕਮੀ ਹੈ। ਪਹਿਲੇ ਨੰਬਰ ਤੇ ਖਰਾਸ ਦਾ ਆਟਾ ਸੀ, ਦੂਸਰੇ ਨੰਬਰ ਤੇ ਪੁੜਾ ਵਾਲੀ ਚੱਕੀ ਦਾ ਆਟਾ ਸੀ। ਪ੍ਰੋਡਿਊਸਰ ਤੋਂ ਪਹਿਲੇ ਸਾਨੂੰ ਕੰਜ਼ਿਊਮਰ 'ਚ ਇਹ ਅਵੇਅਰਨੈਸ ਪੈਦਾ ਕਰਨੀ ਹੋਏਗੀ ਕਿ ਉਹ ਡਿਮਾਂਡ ਕਰੇ ਕਿ ਮੈਨੂੰ ਭਾਈ ਸਾਹਿਬ ਇਹ ਤੁਹਾਡੀ ਸਪਰੇ ਵਾਲੀ ਜਿਹੜੀ ਹੈ ਨਾ ਸਬਜ਼ੀ ਮੈਂ ਨਹੀਂ ਲੈਣੀ ਹੈ, ਮੈਂ ਸਬਜ਼ੀ ਲੈਣੀ, ਮੈਨੂੰ ਬਗੈਰ ਉਸਨੂੰ ਖਾਦ ਤੋਂ, ਬਗੈਰ ਸਪਰੇ ਤੋਂ ਮੈਨੂੰ ਦੇਸੀ ਦਿਓ, ਮੈਂ ਉਹਦੇ 2.5 ਗੁਣਾ 3 ਗੁਣਾ ਪੈਸਿਆਂ ਲਈ ਵੀ ਤਿਆਰ ਆ। ਇੱਕ ਕੰਪਨੀ ਜਿਹੜੀ ਆ ਉਹ ਪੈਸਟੀਸਾਈਡ ਬਣਾ ਰਹੀ ਆ, ਜਿਹਦੇ ਤੋਂ ਕੈਂਸਰ ਪੈਦਾ ਹੋ ਰਿਹਾ, ਉਸੇ ਕੰਪਨੀ ਦਾ ਯਾਨੀ ਕਿ ਜਿਹੜਾ ਬਗਲ ਬੱਚਾ ਦੂਸਰੀ ਕੰਪਨੀ ਆ ਹੈ, ਉਹ ਕੈਂਸਰ ਦੀ ਦਵਾਈ ਬਣਾ ਰਹੀ ਹੈ। ਅਸਲਾਮੁਅਲੈਕੁਮ ਤੇ ਸਤਿ ਸ਼੍ਰੀ ਅਕਾਲ। ਮੈਂ ਹਾਂ ਜ਼ੇਬੀ ਹੰਜਰਾਤ ਤੇ ਅੱਜ ਅਸੀਂ ਬੈਠੇ ਆ ਅੰਜਮ ਸਰੋਏ ਦੇ ਡੇਰੇ ਤੇ ਰਾਤ ਦੇ ਅਸੀਂ ਇੱਥੇ ਹੀ ਆ ਤੇ ਹੁਣ ਨਾਸ਼ਤਾ ਪਾਣੀ ਕਰਕੇ ਬੈਠੇ ਆ ਤੇ ਰਾਣਾ ਵਕਾਰ ਅਸਲਮ ਸਾਹਿਬ ਸਾਡੇ ਲਾਗੇ ਬੈਠੇ ਨੇ। ਤੇ ਅੱਜ ਬੈਠਿਆਂ ਸਾਡਾ ਟਾਪਿਕ ਇੱਕ ਛਿੜਿਆ ਕਿਸਾਨੀ ਤੇ, ਕਿਉਂਕਿ ਮੇਰਾ ਵੀ ਕਿੱਤਾ ਕਿਸਾਨੀ ਹੈ ਤੇ ਰਾਣਾ ਸਾਹਿਬ ਦਾ ਵੀ। ਸੋ ਕਿਸਾਨੀ ਦੇ ਵਿੱਚ ਇਸ ਟਾਈਮ ਜਿਹੜਾ ਅਸੀਂ ਪ੍ਰੋਫਿਟ ਕਮਾ ਰਹੇ ਹਾਂ, ਜਿਹੜੇ ਅਸੀਂ ਬੀਜ ਰਹੇ ਹਾਂ ਹਾਈਬ੍ਰਿਡ, ਜਾਂ ਜਿਹੜਾ ਅਸੀਂ ਪੈਸਟੀਸਾਈਡ ਦੀ ਵਰਤੋਂ ਕਰ ਰਹੇ ਹਾਂ, ਖਾਦ ਹੈ, ਸਪਰੇਅ ਹੈ ਜਾਂ ਹੋਰ ਚੀਜ਼ਾਂ ਨੇ, ਇਹ ਸਾਡੀ ਸਿਹਤ ਲਈ ਕਿੰਨੀਆਂ ਨੁਕਸਾਨਦੇਹ ਨੇ ਤੇ ਸਾਡੀ ਜੇਬ ਕਿੰਨੀ ਕੁ ਭਾਰੀ ਕਰਦੀਆਂ ਨੇ, ਉਹਦੇ ਉੱਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੇ ਜਿਹੜੇ ਪੰਜਾਬ ਦੇ ਦੇਸੀ ਬੀਜ ਸਨ ਉਹ ਕਿੱਧਰ ਗਵਾਚ ਗਿਆ ਤੇ ਉਹ ਦੁਬਾਰਾ ਉਹਨਾਂ ਦਾ ਰਿਵਾਈਵਲ ਹੋਣਾ ਚਾਹੀਦਾ ਕਿ ਨਹੀਂ, ਔਰ ਕਿੱਦਾਂ ਕੀਤਾ ਜਾ ਸਕਦਾ, ਕੀ ਹੋਇਆ ਜਾ ਸਕਦਾ ਤੇ ਕਿਹੜੀਆਂ ਬਿਮਾਰੀਆਂ ਸਾਨੂੰ ਇਹਨਾਂ ਚੀਜ਼ਾਂ ਤੋਂ ਆ ਲੱਗੀਆਂ ਨੇ, ਉਹ ਸਾਰੀ ਗੱਲਬਾਤ ਆਪਾਂ ਕਰਨੀ ਆ ਰਾਣਾ ਵਕਾਰ ਅਸਲਮ ਸਾਹਿਬ ਨਾਲ। ਰਾਣਾ ਵਕਾਰ ਅਸਲਮ ਸਾਹਿਬ ਉਹਨਾਂ ਦਾ ਚੈਨਲ ਹੈ ਪੰਜਾਬੀ ਫੋਰਐਵਰ ਬੈਸਟ। ਤੁਸੀਂ ਇਹਨਾਂ ਨੂੰ ਅੱਗੇ ਵੀ ਵੇਖਿਆ ਵੀ ਹੋਏਗਾ, ਮਾਸ਼ਾਅੱਲਾ ਬੜੀ ਜਾਣਕਾਰੀ ਹੈ, ਪੜ੍ਹੇ ਲਿਖੇ ਬੰਦੇ ਨੇ। ਤੇ ਰਾਣਾ ਸਾਹਿਬ ਅਸਲਾਮ ਵਾਲੇਕੁਮ, ਕੀ ਹਾਲ? ਵਾਲੇਕੁਮ ਸਲਾਮ। ਜ਼ੇਬੀ ਸਾਹਿਬ ਨਾਲ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਨਾ ਬੜੇ ਅਰਸੇ ਤੋਂ, ਅਸੀਂ ਸੁਸਤ ਬੜੇ ਆ, ਅਸੀਂ ਬੜੇ ਅਰਸੇ ਤੋਂ ਪਲਾਨ ਕਰ ਰਹੇ ਨੇ ਕਿ ਅਸੀਂ ਪੰਜਾਬੀ ਵਲਾਗਰਾਂ ਦਾ ਨਾ ਉਹਨਾਂ ਨਾਲ ਕੋਈ ਪੋਡਕਾਸਟ ਕਰੀਏ ਤੇ ਪਹਿਲੇ ਨੰਬਰ ਤੇ ਨਾ ਅਸੀਂ ਤੁਹਾਡਾ ਨਾਮ ਰੱਖਿਆ ਹੈ ਵੀ ਜਦੋਂ ਵੀ ਗੱਲ ਕਰਨੀ ਹੈ ਨਾ ਵੀ ਪਹਿਲੇ ਜ਼ੇਬੀ ਤੋਂ ਕੀਤੀ ਜਾਏ, ਕਿਉਂਕਿ ਜਿਤਨੇ ਵੀ ਬੰਦੇ ਚੜ੍ਹਦੇ ਪੰਜਾਬ ਤੋਂ ਫੋਨ ਕਰਨੇ ਵਾਲੇ ਆ ਨਾ, ਜ਼ਿਆਦਾ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਾਂ ਬਾਹਰ, ਉਹ ਅਕਸਰ ਜਦੋਂ ਜ਼ਿਕਰ ਕਰਦੇ ਆ ਨਾ, ਉਹ ਤੁਹਾਡਾ ਜ਼ਿਕਰ ਬੜੇ ਅੱਛੇ ਅਲਫਾਜ਼ ਨਾਲ ਕਰਦੇ ਆ। ਹਾਂ, ਕਹਿੰਦੇ ਕਿ ਵੀ ਪੰਜਾਬੀ ਲਈ ਗੱਲ ਕਰਨੇ ਵਾਲਾ ਤੇ ਕਿਸਾਨਾਂ ਲਈ ਗੱਲ ਕਰਨੇ ਵਾਲਾ ਵੀ ਸੂਝ-ਬੂਝ ਵਾਲਾ ਬੰਦਾ। ਅਤੇ ਵੈਸੇ ਮੈਂ ਵੀ ਤੁਹਾਨੂੰ ਨਾ ਬਹੁਤ ਅਰਸਾ ਪਹਿਲੇ ਤੋਂ, ਅੰਜਮ ਤੋਂ ਬਹੁਤ ਬਾਅਦ, ਬਲਕਿ ਅੰਜਮ ਨੂੰ ਤੇ ਮੈਨੂੰ ਇੱਕ ਪਿੰਡ ਦੇ ਬੰਦੇ ਨੇ ਕਿਹਾ ਵੀ ਆਪਣਾ ਪਿੰਡ ਦਾ ਮੁੰਡਾ ਬੜੇ ਅੱਛੇ ਵਲਾਗ ਬਣਾਉਂਦਾ, ਦੇਖੋ। ਲੇਕਿਨ ਮੈਂ ਤੁਹਾਡੇ ਚਾਦਰੇ ਵਗੈਰਾ ਜਿਹੜੇ ਆ ਨਾ ਬਹੁਤ ਅਰਸੇ ਤੋਂ ਦੇਖੇ, ਮੈਂ ਕਿ ਬੜਾ ਮੁੰਡਾ ਸਟਾਈਲ ਹੈ। ਪਿਆਰ ਹੈ ਤੁਹਾਡਾ। ਗੱਲ ਕਰਨ ਦੀ ਇਹ ਹੈ ਨਾ ਜੀ ਕਿ ਜਿਵੇਂ ਰਾਣਾ ਸਾਹਿਬ ਨੇ ਦੱਸਿਆ ਕਿ ਅਸੀਂ ਪੰਜਾਬੀ ਲਈ ਬੋਲਦੇ ਹਾਂ, ਜਾਂ ਮੈਂ ਪੰਜਾਬੀ ਲਈ ਬੋਲਦਾ, ਹੋਰ ਵੀਰ ਵੀ। ਵੇਖੋ, ਪੰਜਾਬੀਅਤ ਲਈ ਬੋਲਣਾ ਚੰਗੀ ਗੱਲ ਹੈ, ਲੇਕਿਨ ਅਸੀਂ ਬੋਲੀ ਦੀ ਗੱਲ ਕਰਨੇ ਆ, ਲੇਕਿਨ ਸਾਡੇ ਸਕਾਫਤ, ਸਾਡੀ ਕਲਚਰ ਦਾ ਜਿਹੜਾ ਮੁੱਖ ਅੰਗ ਹੈ ਨਾ, ਉਹ ਕਿਸਾਨੀ ਹੈ। ਜੇ ਪੰਜਾਬ ਦੀ ਇਹ ਜਿਹੜੀ ਲੈਗਸੀ ਹੈ ਖਤਮ ਹੋ ਗਈ, ਦੇਸੀ ਬੀਜ ਤੇ ਸਾਡੀ ਇਹ ਜਿਹੜੀ ਖੁਰਾਕ ਹੈ ਜਿਹਦੇ ਸਿਰ ਤੇ ਅਸੀਂ ਬੜਕਨੇ ਆ ਕਿ ਸਾਡਾ ਸਰੋਂ ਦਾ ਸਾਗ, ਸਾਡੀ ਮੱਕੀ ਦੀ ਰੋਟੀ, ਸਾਡੇ ਪਿੰਡਾਂ ਦੀ ਤਾਜ਼ਾ ਹਵਾ, ਸਾਡੀਆਂ ਦੇਸੀ ਖੁਰਾਕਾਂ, ਇਹ ਖਤਮ ਹੋ ਗਈਆਂ ਤੇ ਫਿਰ ਤਾਂ ਪੰਜਾਬ ਤਾਂ ਖਤਮ ਹੈ। ਉਹਦੇ ਤੇ ਗੱਲ ਕਰਨੀ ਹੈ ਰਾਣਾ ਸਾਹਿਬ ਜੀ। ਕਿਸਾਨੀ ਜਿਹੜੀ ਹੈ ਇਹ ਹੁਣ ਜਿਹੜੇ ਪਾਸੇ ਨੂੰ ਤੁਰੀ ਖੜੀ ਹੈ, ਵੀ ਜਿੱਦਾਂ ਅਸੀਂ ਹੁਣ ਕਣਕਾਂ ਦੇ ਵਿੱਚੋਂ 70 ਮਣ, 80 ਮਣ ਝਾੜ ਚੁੱਕਣ ਦਾ, ਝੋਨਿਆਂ 'ਚੋਂ ਅਸੀਂ ਹਾਈਬ੍ਰਿਡ ਪਾ ਕੇ 100 ਮਣ ਤੋਂ ਉੱਤੇ ਜਾ ਰਿਹਾ, ਇਸੇ ਤਰ੍ਹਾਂ ਮਕਈਆਂ, ਇਸੇ ਤਰ੍ਹਾਂ ਸਬਜ਼ੀਆਂ। ਔਰ ਸਭ ਤੋਂ ਵੱਡਾ ਫੈਕਟਰ ਜਿਹੜਾ ਹੈ, ਵੇਖੋ, ਸਾਡੇ ਬਜ਼ੁਰਗ ਇੱਕ ਬੀਜ ਨੂੰ 4-4 ਵਾਰੀ ਕਾਸ਼ਤ ਕਰਦੇ ਸੀ, ਲੇਕਿਨ ਅੱਜ ਦੇ ਸਮੇਂ ਦੇ ਵਿੱਚ ਅਸੀਂ ਬੀਜ ਲੈ ਕੇ ਆਉਂਦੇ ਹਾਂ, ਉਹ ਇੱਕ ਵਾਰੀ ਕਾਸ਼ਤ ਹੁੰਦਾ, ਦੂਜੀ ਵਾਰੀ ਜੰਮਦਾ ਹੀ ਨਹੀਂ ਉਸ ਧਰਤੀ 'ਚ। ਇਹ ਕੀ ਚੱਕਰ ਕੀ ਹੈ ਔਰ ਕਿਸ ਤਰ੍ਹਾਂ ਮਾਮਲਾਤ ਜਿਹੜੇ ਨੇ ਸਾਰੇ ਹੱਲ ਹੁੰਦੇ ਨੇ? ਬਿਲਕੁਲ ਜੀ, ਇਹ ਗੱਲ ਹੋਈ ਹੈ ਨਾ ਕਿ ਅਸੀਂ ਪੈ ਗਏ ਹਾਂ ਪ੍ਰੋਡਕਸ਼ਨ ਦੇ ਰੌਲੇ 'ਚ ਤੇ ਅਸੀਂ ਨਾ ਗਜ਼ਾਈਅਤ ਨੂੰ ਭੁੱਲ ਗਏ ਹਾਂ। ਅਸਲ ਚੀਜ਼ ਜਿਹੜੀ ਹੈ ਨਾ ਗਜ਼ਾਈਅਤ ਆ, ਹੈ ਉਹ ਨਿਊਟ੍ਰੀਸ਼ਨ ਵੈਲਿਊ ਉਸ ਦੀ ਜਿਹੜੀ ਹੈ ਨਾ, ਇਹ ਬਿਲਕੁਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ
ਖੇਡ 'ਚ ਇੱਕ ਖੇਡ ਦੀ ਰੂਹ ਹੁੰਦੀ ਹੈ ਨਾ, ਹਾਂਜੀ ਤੇ ਜਦੋਂ ਖੇਡ 'ਚੋਂ ਖੇਡ ਦੀ ਰੂਹ ਕੱਢ ਦਿਓ ਤਾਂ ਪੀਟੀ ਸ਼ੋਅ ਰਹਿ ਜਾਂਦਾ। ਪੀਟੀ ਸ਼ੋਅ ਬਿਲਕੁਲ। ਤੇ ਇਸ ਤਰ੍ਹਾਂ ਹੀ ਇਹਦੇ 'ਚ ਅਸੀਂ ਨਾ ਪੈਦਾਵਾਰ ਦੇ ਐਸੇ ਅੰਧਾਧੁੰਦ ਪਿੱਛੇ ਲੱਗੇ ਹਾਂ ਕਿ ਅਸੀਂ ਇਹਦੀ ਸਾਡੀ ਹੁਣ ਖੁਰਾਕ ਜਿਹੜੀ ਹੈ ਨਾ ਉਹ ਬਿਲਕੁਲ ਫਾਸਟ ਫੂਡ ਵਰਗੀ ਹੋ ਗਈ ਹੈ। ਉਹ ਹੋਈ ਇਹਨਾਂ ਬੀਜਾਂ ਦੀ। ਬੀਜਾਂ 'ਤੇ ਨਾ ਬੁਨਿਆਦੀ ਤੌਰ ਤੇ ਸਭ ਤੋਂ ਪਹਿਲੇ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਬੀਜ ਹੈ ਕਿੰਨੀ ਕਿਸਮ ਦੇ ਆ। ਇੱਕ ਬੀਜ ਉਹ ਆ ਜਿਹੜੇ ਸਾਡੇ ਹਜ਼ਾਰ ਸਾਲ ਤੋਂ ਚੱਲੇ ਆ ਰਹੇ ਆ। ਦੂਸਰੇ ਬੀਜ ਹੈਗੇ ਆ ਹਾਈਬ੍ਰਿਡ ਬੀਜ। ਹਾਈਬ੍ਰਿਡ ਬੀਜ ਉਹ ਆ ਕਿ ਜਿਹੜੇ ਕਿ ਕ੍ਰਾਸਿੰਗ ਨਾਲ ਨਾ ਆਉਂਦੇ ਆ, ਤੇ ਉਹ ਕੁਝ ਨੈਚੁਰਲ ਤਰੀਕੇ ਨਾਲ ਹੁੰਦੀ ਆ। ਸਾਡੇ ਆਪਣੇ ਵੀ ਯਾਨੀ ਕਿ ਕ੍ਰਾਸਿੰਗ ਜਿਹੜੀ ਹੈ ਨਾ ਹੁੰਦੀ ਰਹੀ ਆ। ਤੀਸਰਾ ਹੁਣ ਆ ਗਿਆ ਵਾ 20-25 ਸਾਲ ਤੋਂ GMO ਸੀਡ, ਜੈਨੇਟਿਕਲੀ ਮੋਡੀਫਾਈਡ ਜਿਹੜੇ ਆ, ਹਾਂ ਉਹ ਸੀਡ ਆ ਗਏ। ਉਹ ਸੀਡ ਜਿਹੜੇ ਆ ਨਾ ਇਹ ਬਹੁਤ ਹੀ ਖਤਰਨਾਕ ਸੀਡ ਹੈ ਆ, ਕਿਉਂਕਿ ਇਹ ਅਸਲ 'ਚ ਆਏ ਬੁਨਿਆਦੀ ਤੌਰ ਤੇ ਬਿਮਾਰੀਆਂ ਦੀ ਰੈਜ਼ਿਸਟੈਂਸ ਲਈ ਸੀ। ਲੇਕਿਨ ਬਿਮਾਰੀਆਂ ਦੀ ਰੈਜ਼ਿਸਟੈਂਸ ਇਹਦੇ 'ਚ ਹੋਈ ਆ ਨਹੀਂ, ਲੇਕਿਨ ਬਿਮਾਰੀਆਂ ਫੈਲਾਉਣ 'ਚ ਇਹਨਾਂ ਨੇ ਨਾ ਬੜਾ ਕਿਰਦਾਰ ਅਦਾ ਕੀਤਾ ਵਾ। ਤੇ ਇਹੀ ਰੌਲੇ ਜਿਹੜੇ ਆ ਨਾ ਚੀਜ਼ਾਂ ਦੇ ਚੱਲ ਰਹੇ ਆ। ਅੱਛਾ ਰਾਣਾ ਸਾਹਿਬ, ਪੈਸਟੀਸਾਈਡ ਦੀ ਜਿਹੜੀ ਵਰਤੋਂ ਆ ਇਹ ਬਜ਼ੁਰਗਾਂ ਕੋਲ ਵੀ ਆਪਾਂ ਸੁਣਦੇ ਆ ਕਿ ਇਹ ਕੋਈ 30-40 ਸਾਲ ਪਹਿਲੇ ਆਈ ਹੈ। ਇਹਦਾ ਅਗਰ ਆਪਾਂ ਐਗਜ਼ੈਕਟ ਟਾਈਮ ਪੀਰੀਅਡ ਹੀ ਵੇਖੀਏ ਤੇ ਉਹ ਕਿਹੜਾ ਟਾਈਮ ਪੀਰੀਅਡ ਬਣਦਾ ਆਪਣੇ ਲਹਿੰਦੇ ਪੰਜਾਬ ਦੇ ਵਿੱਚ ਪੈਸਟੀਸਾਈਡ ਦਾ? ਇਹ ਪੈਸਟੀਸਾਈਡ ਦਾ ਨਾ ਕੋਈ ਸੰਨ 75 ਤੋਂ 70-75 ਤੋਂ ਹੈ ਆ। ਅਸਲ 'ਚ ਪਹਿਲੇ ਨਾ ਪੈਸਟੀਸਾਈਡ ਸਿਰਫ ਹੁੰਦੀ ਸੀ ਕਪਾਹ ਤੇ ਇਸਤੇਮਾਲ ਹੁੰਦੀ ਸੀ ਤੇ ਗੰਨੇ ਤੇ ਨਾ। ਅਸੀਂ ਬਲਕਿ ਪਹਿਲੇ ਬਜ਼ੁਰਗਾਂ ਕੋਲੋਂ ਸੁਣਿਆ ਜੀ ਉਹ ਇੱਕ ਦਵਾਈ ਨਾ ਕਹਿੰਦੇ ਐਂਡਰੀਨ ਹੁੰਦੀ ਸੀ, ਉਹਦੇ ਵਰਗੀ ਦਵਾਈ ਕੋਈ ਨਹੀਂ ਆਈ। ਇਹ ਅਕਵਾਮੇ ਮੁਤੱਹਦਾ ਨੇ ਨਾ ਬਹੁਤ ਸਾਰੀਆਂ ਦਵਾਈਆਂ ਕੋਈ ਨਹੀਂ ਉਹ ਬੈਨ ਕਰ ਦਿੱਤੀਆਂ। ਉਹਨਾਂ ਨੂੰ ਡਰਟੀ ਡਜ਼ਨ ਕਹਿੰਦੇ ਆ। ਉਹ ਡਰਟੀ ਡਜ਼ਨ ਦਵਾਈਆਂ ਜਿਹੜੀਆਂ ਨਾ ਬੈਨ ਹੋਣ ਤੋਂ ਬਾਅਦ ਵੀ ਪਾਕਿਸਤਾਨ 'ਚ 20 ਸਾਲ ਤੱਕ ਤਾਂ ਨਾ ਉਹਨਾਂ 'ਚੋਂ ਅੱਧੀਆਂ ਸਾਰੀਆਂ ਜਿਹੜੀਆਂ ਨਾ ਉਹ ਚੱਲ ਰਹੀਆਂ ਹੈ, ਜਿਨ੍ਹਾਂ 'ਚੋਂ ਐਂਡਰੀਨ ਵੀ ਸੀ। ਐਂਡਰੀਨ ਦਾ ਇਹ ਆ ਕਿ ਉਹਦੇ ਕਿਹਾ ਜਾਂਦਾ ਕਿ 10-12 ਸਾਲ ਤੱਕ ਫਜ਼ਾ 'ਚ ਉਹਦੇ ਅਸਰਾਤ ਖਤਮ ਨਹੀਂ ਹੁੰਦੇ, ਇੰਨੀ ਲੰਬੀ ਯਾਨੀ ਕਿ ਜਿਹੜੀ ਆ ਨਾ ਉਹ ਚੱਲਦੀ ਆ। ਤੇ ਫਿਰ ਇਹ ਹੈ ਕਿ ਪੈਸਟੀਸਾਈਡ ਆਈਆਂ ਕਿਸ ਤਰ੍ਹਾਂ? ਅਸਲ 'ਚ ਕਹਿੰਦੇ ਨਹੀਂ ਕੋਈ ਇੱਕ ਚੀਜ਼ ਟਿਕਾਣੇ ਲਾਣੀ ਹੁੰਦੀ ਆ ਨਾ, ਉਹਦੇ ਤੋਂ ਦੂਸਰੀ ਚੀਜ਼ ਆ ਜਾਂਦੀ ਆ। ਇਹ ਹੋਇਆ ਕਿ ਜਦੋਂ ਦੂਸਰੀ ਜੰਗ ਅਜ਼ੀਮ ਸੀ ਨਾ, ਉਦੋਂ ਨਾਈਟ੍ਰੇਟ ਬਹੁਤ ਬਣ ਰਿਹਾ ਸੀ, ਧਮਾਕਾ ਕੇ ਬੰਬਾਂ 'ਚ ਇਸਤੇਮਾਲ ਹੁੰਦਾ ਸੀ। ਜੰਗ ਬੰਦ ਹੋ ਗਈ ਤੇ ਨਾਈਟ੍ਰੇਟ ਬਹੁਤ ਖੁੱਲਾ ਪਿਆ ਸੀ। ਉਹਨੇ ਕਿਹਾ ਵੀ ਇਹਨੂੰ ਕਿਤੇ ਲਾਓ ਟਿਕਾਣੇ। ਉਹਨਾਂ ਨੇ ਇਹਦਾ ਬਣਾਤਾ ਯੂਰੀਆ। ਯੂਰੀਏ ਨੂੰ ਹੁਣ ਜਿਹੜੀ ਪਹਿਲੇ ਬੀਜ ਸੀ ਉਹ ਇਹਨੇ ਸਪੋਰਟ ਨਹੀਂ ਕਰਦੇ ਸੀ, ਉਹਨਾਂ ਨੂੰ ਯੂਰੀਏ ਦੀ ਇਤਨੀ ਜ਼ਿਆਦਾ ਜ਼ਰੂਰਤ ਨਹੀਂ ਸੀ। ਉਹ ਫਿਰ ਜੀ ਬੀਜ ਐਸੇ ਆਏ ਜਿਹੜੇ ਕਿ ਯੂਰੀਆ ਤੇ ਜ਼ਿਆਦਾ ਡਿਪੈਂਡੈਂਟ ਸੀ। ਉਹ ਨਾਈਟ੍ਰੋਜਨ ਨੂੰ ਖਤਮ ਕਰਨ ਲਈ ਉਹਨਾਂ ਨੇ ਬੀਜ ਬਣਾਇਆ। ਹਾਂ ਬੀਜ ਬਣਾਇਆ ਉਹਨੂੰ ਖਤਮ ਕਰਨ ਲਈ ਨਹੀਂ, ਬਲਕਿ ਉਹ ਨਾਈਟ੍ਰੋਜਨ ਦੇ ਇਸਤੇਮਾਲ ਲਈ ਵੇਚਣ ਲਈ। ਜਿਸ ਤਰ੍ਹਾਂ ਪਾਣੀ ਵੇਚਣ ਲਈ ਨਾ ਜਿਹੜਾ ਜਿਗਰ ਦੀ ਬਿਮਾਰੀਆਂ ਨੂੰ ਬਹੁਤ ਵਧਾਇਆ ਗਿਆ ਹੈ। ਪਾਕਿਸਤਾਨ 'ਚ 25-30 ਸਾਲ ਪਹਿਲੇ ਕੋਈ ਬੰਦਾ ਨਹੀਂ ਸੋਚਦਾ ਸੀ ਵੀ ਇੱਥੇ ਵੀ ਪਾਣੀ। ਹੁਣ ਤੁਸੀਂ ਦੇਖੋ ਢਾਰੀ ਵਾਲਾ ਬੰਦਾ ਵੀ ਜਿਹੜਾ ਨਾ ਬੋਤਲ ਵਾਲਾ ਪਾਣੀ ਪੀਂਦਾ, ਹਾਲਾਂਕਿ ਉੱਥੇ ਉਹ ਪਾਣੀ ਪੋਲੂਟਡ ਨਹੀਂ ਹੈ। ਉਹ ਫਿਰ ਇਹ ਬੀਜ ਆਏ ਨਾ ਜਦੋਂ, ਬੀਜਾਂ ਤੋਂ ਬਾਅਦ ਫਿਰ ਉਹਦੇ 'ਚ ਬੀਜਾਂ 'ਚ ਉਹਨਾਂ ਨੇ ਇਸ ਤਰ੍ਹਾਂ ਦੀ ਯਾਨੀ ਕਿ ਜਿਹੜੀ ਕਰ ਦਿੱਤੀ ਚੀਜ਼ਾਂ ਕਿ ਉਹਨਾਂ ਨੂੰ ਪੈਸਟੀਸਾਈਡ ਚਾਹੀਦੀ ਸੀ। ਕਿਉਂਕਿ ਉਹ ਜਿਹੜੀ ਜ਼ਿਆਦਾ ਚੀਜ਼ ਸਰਸਬਜ਼ਾ ਨਾਈਟ੍ਰੋਜਨ ਜਦੋਂ ਜ਼ਿਆਦਾ ਹੋਏਗੀ, ਜ਼ਿਆਦਾ ਤਾਂ ਉਹਦੇ 'ਚ ਜਿਹੜਾ ਰਸ ਚੂਸਣ ਵਾਲਾ ਕੀੜਾ ਜ਼ਿਆਦਾ ਆਏਗਾ, ਉਹਦੇ 'ਚ ਸੁੰਡੀ ਜ਼ਿਆਦਾ ਆਏਗੀ। ਉਹ ਫਿਰ ਇਸ ਤਰ੍ਹਾਂ ਇਹ ਹੀ ਹੈ ਵੀ ਸਾਡੇ ਘਰ ਚੂਹਾ ਲਿਆ ਕੇ ਛੱਡ ਦਿੱਤਾ। ਚੂਹੇ ਛੱਡਣ ਲਈ ਫਿਰ ਅਸੀਂ ਕਿਹਾ ਵੀ ਚੂਹੇ ਬਹੁਤ ਆ, ਉਹਨੇ ਕਿਹਾ ਵੀ ਬਿੱਲੀ ਵੀ ਸਾਡੇ ਕੋਲ ਆਇਆ। ਅਸੀਂ ਕਿਹਾ ਵੀ ਬਿੱਲੀਆਂ ਹੁਣ ਵੱਧ ਗਈਆਂ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਕੁੱਤੇ ਹੈ ਆ। ਜਦੋਂ ਅਸੀਂ ਕਿਹਾ ਵੀ ਕੁੱਤੇ ਹੁਣ ਬੜੇ ਸਾਡੀ ਖੁਰਾਕ, ਉਹਨਾਂ ਨੇ ਕਿਹਾ ਅਸੀਂ ਕੁੱਤਿਆਂ ਦੀ ਖੁਰਾਕ ਵੀ ਦਿੰਦੇ ਆ। ਉਹਨਾਂ ਨੇ ਸਾਨੂੰ ਨਾ ਇਸ ਲਾਈਨ 'ਚ ਪਾਤਾ। ਇਹ ਇਸ ਤਰ੍ਹਾਂ ਯਾਨੀ ਕਿ ਜਿਹੜੀਆਂ ਨਾ ਪੈਸਟੀਸਾਈਡ ਤੇ ਖਾਦ ਤੇ ਇਹ ਜਿਹੜੀਆਂ ਚੀਜ਼ਾਂ, ਕਿਉਂਕਿ ਬੀਜ ਜਿਹੜੇ ਸੀ ਇਹ ਖਾਦ ਤੇ ਵੀ ਬਹੁਤ ਜ਼ਿਆਦਾ ਹੈ ਸੀ, ਉਹਦੇ 'ਚ ਨਾਈਟ੍ਰੋਜਨ ਸੀ, DAP ਸੀ। ਤੇ ਇੱਥੇ ਗੱਲ ਥੋੜੀ ਜਿਹੀ ਲੰਬੀ ਹੋ ਜਾਏਗੀ ਪਰ ਬੜਾ ਜ਼ਰੂਰੀ, ਫਿਰ ਮੈਨੂੰ ਭੁੱਲ ਨਾ ਜਾਵੇ। ਕੋਈ ਨਹੀਂ। ਹੁਣ ਤੁਸੀਂ ਦੇਖੋ ਕਿ ਸਾਡੇ ਸ਼ਮਾਲੀ ਇਲਾਕਾ ਜਾਤਾ ਸਭ ਤੋਂ ਵੱਡੇ ਅੱਛੇ ਦਰਖਤ ਉੱਥੇ ਆ। ਉੱਥੇ ਮੈਨੂੰ ਦੱਸੋ ਕਿ ਕਿਹੜੀ ਖਾਦ ਇਸਤੇਮਾਲ ਹੁੰਦੀ ਆ? ਐਮਾਜ਼ੋਨ ਦੇ ਜੰਗਲਾਤ ਆ ਜਿਹੜੇ, ਇੰਨੀ ਗ੍ਰੀਨਰੀ ਆ ਉੱਥੇ ਮੈਨੂੰ ਦੱਸੋ ਵੀ ਕਿਹੜੀ ਖਾਦ ਉੱਥੇ ਕੀ ਮੈਕਰੋ ਤੇ ਮੈਕਰੋ ਨਿਊਟ੍ਰੀਐਂਟ ਉਹ ਕਿਹੜੀ ਕੰਪਨੀ ਪਾ ਕੇ ਆਉਂਦੀ ਆ?
ਹੈ। ਇਹ ਸਾਡੀ ਜ਼ਮੀਨ 'ਚ ਨਾ ਮੌਜੂਦ ਹੁੰਦੇ ਆ, ਲੇਕਿਨ ਨਾਈਟ੍ਰੋਜਨ ਦਾ ਜਿਹੜਾ ਕਮਾਲ ਆ ਨਾ ਉਹ ਇਹ ਆ ਕਿ ਜਦੋਂ ਇਹ ਪਹਿਲੀ ਵਾਰੀ ਪੈਂਦਾ ਨਾ, ਇਹ ਜਿਹੜੇ ਮਾਈਕਰੋ ਆਰਗੇਨਿਜ਼ਮ ਆ ਨਾ ਉਹਨਾਂ ਨੂੰ ਖਤਮ ਕਰ ਦਿੰਦਾ ਵਾ। ਤੁਸੀਂ ਗੰਡੋਇਆਂ ਨੂੰ ਨਾ ਗੋਬਰ ਛੱਡ ਦਿਓ, ਗੰਡੋਏ ਵਧਣਾ ਸ਼ੁਰੂ ਹੋ ਜਾਣਗੇ। ਉਹਨਾਂ ਗੰਡੋਇਆਂ ਨੂੰ ਥੋੜਾ ਜਿਹਾ ਉਹਨਾਂ ਨਾਲ ਨਾ ਯੂਰੀਆ ਪਾ ਦਿਓ, ਦੇਖੋ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਸਾਫ਼ ਹੁੰਦੇ। ਅਸੀਂ ਯਾਨੀ ਕਿ ਜਦੋਂ ਯੂਰੀਆ ਪਾਇਆ ਨਾ, ਅਸੀਂ ਮਾਈਕਰੋ ਆਰਗੇਨਿਜ਼ਮ ਜਿਹੜੀ ਹੈ ਨਾ, ਕਿਉਂਕਿ ਜਿਹੜੀ ਕਿਸਾਨੀ ਸੀ ਨਾ ਇਹ 3 ਚੀਜ਼ਾਂ ਤੇ ਬੇਸ ਕਰਦੀ ਸੀ। ਇੱਕ ਤਾਂ ਜਿਹੜਾ ਵਾ ਨਾ ਤੁਹਾਡਾ ਹੈ ਸੀ ਫਸਲ ਸੀ, ਜ਼ਮੀਨ ਸੀ, ਮਾਈਕਰੋ ਆਰਗੇਨਿਜ਼ਮ ਸੀ ਤੇ ਬੀਜ ਸੀ। ਇਹਨਾਂ ਨੇ ਕੀ ਕੀਤਾ ਕਿ ਮਾਈਕਰੋ ਆਰਗੇਨਿਜ਼ਮ ਜਿਹੜਾ ਵਾ ਨਾ ਉਹ ਕੱਢ ਦਿੱਤਾ, ਉਹਨੂੰ ਮਾਰ ਦਿੱਤਾ। ਜਦੋਂ ਉਹ ਮਾਰ ਦਿੱਤਾ ਤੇ ਫਿਰ ਇਹ ਨਾ ਭੇਡ ਚਾਲ ਬਹੁਤ ਸਾਰੇ ਰੌਲਿਆਂ 'ਚ ਅਸੀਂ ਨਾ ਪੈ ਗਏ। ਅਸਲ 'ਚ ਗੱਲ ਇਹ ਨਾ ਜੀ, ਜਿਹੜੀ ਸਾਰੀਆਂ ਚੀਜ਼ਾਂ ਆਈਆਂ ਨੇ, ਇਹ ਜਿਹੜੀ ਹਰੀ ਕ੍ਰਾਂਤੀ ਆਈ ਹੈ, ਜਿਹਨੂੰ ਸ਼ਬਦ ਇਨਕਲਾਬ ਵੀ ਕਹਿੰਦੇ ਨੇ ਕਿ ਇਹਦੀ ਲੋੜ ਤਾਂ ਪਈ ਸੀ ਸਾਨੂੰ ਇੱਥੇ ਕਿ ਸਾਡੇ ਇੱਕ ਕਹਿਤ ਦਾ ਖਤਰਾ ਸੀ, ਇੱਕ ਭੁੱਖ ਦਾ ਖਤਰਾ ਸੀ ਵੀ ਸ਼ਾਇਦ ਕਿ ਜਿੰਨੀ ਸਾਡੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਜਿਹੜੀ ਸਾਡੀ ਖੁਰਾਕ ਦੀ ਮਤਲਬ ਤੁਸੀਂ ਕਹਿ ਲਓ ਕੁਆਂਟੀਟੀ ਆ ਉਹ ਘੱਟ ਹੈ, ਵੀ ਕਣਕ 15-20 ਮਣ ਜਾਂ 25 ਮਣ ਹੁੰਦੀ ਹੈ, ਇਸੇ ਤਰ੍ਹਾਂ ਝੋਨਾ ਹੁੰਦਾ, ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਆਬਾਦੀ ਜ਼ਿਆਦਾ ਵੱਧ ਜਾਵੇ ਤਾਂ ਸਾਡੇ ਕੋਲ ਇੰਨਾ ਆਟਾ ਜਾਂ ਖਾਣ ਨੂੰ ਨਾ ਹੋਏ। ਇਹ ਤਾਂ ਇਹਦੀ ਵਰਤੋਂ ਸਾਡੀ ਗਵਰਨਮੈਂਟ ਨੇ ਜਾਂ ਸਾਡੇ ਦੋਵਾਂ ਪੰਜਾਬਾਂ ਦੇ ਵਿੱਚ ਸ਼ੁਰੂ ਕੀਤੀ। ਨਹੀਂ, ਇਹ ਅਸਲ 'ਚ ਨਾ ਖੁਰਾਕ ਦੀ ਕਮੀ ਨਹੀਂ ਹੈ, ਇਹ ਖੁਰਾਕ ਤੇ ਅਜਾਰਾਦਾਰੀ ਆ ਜਿਹੜੀ ਕੁਝ ਗਰੁੱਪਾਂ ਦੀ। ਸਹੀ ਹੈ। ਤੁਸੀਂ ਦੇਖੋ ਕਿ ਜਦੋਂ ਅਫਰੀਕਾ 'ਚ ਕਹਿਤ ਪੈਂਦਾ ਵਾ ਤੇ ਬਹੁਤ ਸਾਰੇ ਮੁਲਕ ਲੱਖਾਂ ਟਨ ਜਿਹੜਾ ਵਾ ਨਾ ਆਪਣੇ ਫਸਲਾਂ ਸਮੁੰਦਰ 'ਚ ਸਿੱਟ ਰਹੇ ਹੁੰਦੇ ਆ ਕਿ ਉਹਨਾਂ ਦਾ ਰੇਟ ਨੀਚੇ ਨਾ ਹੋਵੇ। ਹੁਣ ਦੁਨੀਆ ਦੇ 50% ਵਸਾਇਲ ਤੇ 100 ਤੋਂ ਘੱਟ ਬੰਦਿਆਂ ਦਾ ਕਬਜ਼ਾ ਵਾ ਹੈ। ਉਹ ਇਸ ਤਰ੍ਹਾਂ ਹੀ ਯਾਨੀ ਕਿ ਪੈਦਾਵਾਰ ਜਿਹੜੀ ਹੈ ਨਾ, ਪੈਦਾਵਾਰ ਦਾ ਐਸਾ ਰੌਲਾ ਨਹੀਂ ਸੀ। ਇਹ ਆਪਣੀ ਸਾਰੀ ਆਪਣੀ ਦੁਕਾਨਦਾਰੀ ਵੇਚਣ ਦੀ ਖਾਤਰ ਨਾ ਇੱਕ ਸ਼ੋਸ਼ਾ ਯਾਨੀ ਕਿ ਘੜਿਆ ਗਿਆ ਵੀ ਇਹ ਪੈਦਾਵਾਰ ਦਾ। ਹੁਣ ਤੁਸੀਂ ਦੇਖੋ ਕਿ ਇੱਕ ਡਾਕਟਰ ਖਾਦਰ ਹੈਗੇ ਇੰਡੀਆ 'ਚ, ਉਹ ਕਹਿੰਦੇ ਕਿ ਬਹੁਤ ਪੜ੍ਹੇ ਲਿਖੇ ਬੰਦੇ ਆ, ਬਾਜਰੇ ਤੇ ਬੜਾ ਕੰਮ ਆ ਉਹਨਾਂ ਦਾ। ਉਹ ਕਹਿੰਦੇ ਆ ਕਿ ਜਿਹੜੇ ਚਾਵਲ ਤੇ ਗੰਦਮ ਆ ਨਾ, ਇਹ ਜਿਹੜੀ ਚਾਵਲ ਤੇ ਗੰਦਮ ਆ ਇਹ ਬਹੁਤ ਸਾਰੀ ਬਿਮਾਰੀਆਂ ਦਾ ਨਾ ਜੜ। ਉਹ ਕਹਿੰਦੇ ਕਿ ਬਾਜਰੇ ਨੂੰ ਜਿਹੜੇ ਸਾਡੇ ਇਸ ਕਹਿੰਦੇ ਬਾਜਰੇ ਦੀ ਰੋਟੀ ਵੀ ਤੁਸੀਂ ਹਰ ਸ਼ਾਇ ਯਾਨੀ ਕਿ ਜਿਹੜਾ ਵਾ ਨਾ ਮਿਲਕਮੈਨ ਵੀ ਉਹਨਾਂ ਨੂੰ ਕਿਹਾ ਜਾਂਦਾ, ਤੇ ਉਹ ਕਰੋ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਸਾਈਡ ਇਫੈਕਟ ਜਿਹੜੇ ਆ ਨਾ ਹੋਏ ਕਿ ਜਦ ਪੈਸਟੀਸਾਈਡ ਦਾ ਤੇ ਖਾਦ ਦਾ ਤੇ ਇਹ ਚੀਜ਼ਾਂ ਬੀਜਾਂ ਦਾ ਤੇ ਦੁੱਧ ਦਾ ਤੇ ਜਾਨਵਰਾਂ ਦਾ, ਕਿ ਬਲੂਗਤ ਦੀ ਉਮਰ ਬਹੁਤ ਘਟ ਗਈ ਬੱਚਿਆਂ 'ਚ ਹੈ। ਅੱਗੇ ਫਿਰ ਜਿਹੜਾ ਵਾ ਨਾ ਪ੍ਰੋਡਕਸ਼ਨ ਵਾਲਾ ਜਿਹੜਾ ਸੈੱਲ ਉਹ ਬੜੇ ਘਟ ਗਏ ਹੈ। ਜਿਸ ਤਰ੍ਹਾਂ ਯਾਨੀ ਕਿ ਬੀਜ ਬੰਜਰ ਪੈਦਾ ਹੋ ਰਹੇ ਆ ਨਾ, ਵੀ ਉਹ ਬੀਜ ਇੱਕੋ ਸਾਲ ਚੱਲਦਾ। ਹੁਣ ਤਾਂ ਇਹ ਬੀਜਾਂ ਤੋਂ ਇਹ ਖਤਰਾ ਵਾ ਕਿ ਅੱਗੇ ਨਸਲੇ ਇਨਸਾਨੀ ਯਾਨੀ ਕਿ ਜਿਹੜੀ ਹੈ ਨਾ ਇਹ ਨਾ ਵੇਖੋ ਉਹੀ ਨਾ ਜੀ। ਅੱਜ ਕੱਲ ਹੁਣ ਵੇਖੋ ਆਪਾਂ ਇਹੀ ਚੀਜ਼ਾਂ ਵੇਖ ਰਹੇ ਹਾਂ ਕਿ ਸਾਡੇ ਹੁਣ ਮਤਲਬ ਬੱਚਿਆਂ ਨੇ ਉਹਨਾਂ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਆ, ਮੁੰਡਿਆਂ 'ਚ ਵੀ ਪ੍ਰੋਬਲਮ ਆ ਰਹੀ ਆ। ਔਰ ਤੁਸੀਂ ਅੱਜ ਆਪਾਂ ਨੋਟਿਸ ਕਰ ਲੈਂਦੇ ਆ ਕਿ ਸਾਡੇ ਘਰਾਂ 'ਚ ਬੱਚੀਆਂ ਨੇ, ਜਾਂ ਆਪਾਂ ਵੇਖਦੇ ਆ ਬੱਚੀਆਂ ਦੇ ਚਿਹਰਿਆਂ ਤੇ ਨੂਰ ਕੋਈ ਨਹੀਂ, ਰੰਗਤ ਕੋਈ ਨਹੀਂ। ਕਿਉਂ? ਆਇਰਨ ਦੀ ਕਮੀ ਹੈ, ਬਲੱਡ ਦੀ ਕਮੀ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲੇ ਬੰਦੇ ਆਏ ਨੇ, ਉਹ ਆਟੇ ਦੇ ਵਾਸਤੇ ਨਾ ਐਡਵਰਟਾਈਜ਼ਮੈਂਟ ਕਰ ਰਿਹਾ ਸਨ ਪਿੰਡਾਂ ਦੇ ਵਿੱਚ ਵੀ। ਮਰੀਮ ਨਵਾਜ਼ ਸ਼ਰੀਫ ਨੇ ਪ੍ਰੋਗਰਾਮ ਸ਼ੁਰੂ ਕੀਤਾ ਕਿ ਫਲਾਣੀ ਚੱਕੀ ਤੋਂ ਤੁਸੀਂ ਆਟਾ ਲਵੋ, ਫਰਟੀਲਾਈਜ਼ ਆਟਾ। ਤੇ ਉਹ ਆਟੇ ਦੇ ਵਿੱਚ ਮੈਂ ਪੁੱਛਿਆ ਜੀ ਇਹ ਕੀ ਹੈ ਜੀ? ਇਹਦੇ ਵਿੱਚ ਸਾਰੇ ਵਿਟਾਮਿਨ ਨੇ, B12 ਵੀ ਹੈ, ਸਾਰੇ ਮਤਲਬ ਨਾ ਆਇਰਨ, ਕੈਲਸ਼ੀਅਮ। ਤੇ ਮੈਂ ਕਿਹਾ ਵੀ ਇਹ ਚੀਜ਼ਾਂ ਜੋ ਕਰ ਰਹੇ ਨੇ ਉਹ, ਇਹਦੀ ਬਜਾਏ ਗੌਰਮੈਂਟ ਸਾਨੂੰ ਇਹ ਕੰਪੇਨ ਕਿਉਂ ਨਹੀਂ ਚਲਾਉਂਦੀ ਜਾਂ ਸਾਡੇ ਕਿਸਾਨਾਂ ਨੂੰ ਇਕੱਠਿਆਂ ਕਰਕੇ ਇਹ ਗਾਈ ਕਿਉਂ ਨਹੀਂ ਕਰਦੀ ਕਿ ਤੁਸੀਂ ਆਰਗੈਨਿਕ ਖੇਤੀ ਕਰੋ, ਦੇਸੀ ਬੀਜ ਬੀਜੋ, ਜਿੱਥੇ ਕਿਤੇ ਗੌਰਮੈਂਟ ਦੀ ਲੋੜ ਪੈ ਗਈ ਅਸੀਂ ਤੁਹਾਨੂੰ ਦਿਆਂਗੇ, ਬਜਾਏ ਇਸ ਦੇ ਕਿ ਚੱਕੀਆਂ ਨੂੰ ਜਾਂ ਫਲੋਰ ਮਿੱਲਾਂ ਨੂੰ ਇੱਕ ਡੱਬੇ ਦੇ ਕੇ ਵਿਟਾਮਿਨ ਦੇ ਉਹ ਆਟੇ 'ਚ ਮਿਕਸ ਕਰਾ ਕੇ ਉਹ ਅੱਗੇ ਫਿਰ ਲੋਕਾਈ ਤੱਕ ਕਿੰਨੂੰ ਖਾਓ, ਵਿਟਾਮਿਨ ਦੀ ਗੋਲੀਆਂ ਨਾ ਖਾਓ। ਹਾਂਜੀ, ਕਿੰਨੂੰ ਖਾਓ, ਬਿਲਕੁਲ ਉਹ ਚੀਜ਼ਾਂ ਉਹਦੇ ਤੇ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਜਿਹੜਾ ਇਹ ਕੰਮ ਕਰ ਰਹੇ ਨੇ ਇਹ ਠੀਕ ਹੈ ਆਟਾ ਵੰਡਣ ਵਾਲਾ, ਜਾਂ ਇਹ ਕੰਮ ਠੀਕ ਹੈ ਕਿ ਅਸੀਂ ਇਸ ਚੀਜ਼ ਨੂੰ ਆਰਗੈਨਿਕ ਵਾਲੇ ਪਾਸੇ ਲੈ ਕੇ? ਮੈਂ ਤੁਹਾਨੂੰ ਪਹਿਲੇ ਮਿਸਾਲ ਦਿੱਤੀ ਨਾ ਕਿ ਅਗਰ ਵਿਟਾਮਿਨ ਸੀ ਚਾਹੀਦਾ ਤੇ ਤੁਸੀਂ ਅਮਰੂਦ ਖਾਓ ਤੇ ਕਿੰਨੂੰ ਖਾਓ, ਉਹ ਗੋਲੀਆਂ ਨਾਲ ਕੰਮ ਨਹੀਂ ਚੱਲਣਾ ਹੈ। ਇਹ ਸਾਨੂੰ ਜਿਹੜਾ ਵਾ ਨਾ ਆਪਣੀ ਖੁਰਾਕ ਜਿਹੜੀ ਹੈ ਨਾ ਇਹਨੂੰ ਠੀਕ ਕਰਨਾ ਹੋਏਗਾ। ਹੁਣ ਤੁਸੀਂ ਦੇਖੋ ਕਿ ਕਹਿੰਦੇ ਫਾਈਬਰ ਬੜਾ ਜ਼ਰੂਰੀ ਆ। ਹੁਣ ਜਦੋਂ ਤੁਸੀਂ ਚੱਕੀ ਲੈਣ ਦੀ
ਜਿਹੜੀ ਸਾੜਨ ਵਾਲੀ ਆ ਹੂੰ ਲੋਹੇ ਵਾਲੀ, ਹੂੰ ਇਹਦੇ 'ਚ ਤੁਹਾਡਾ ਜਿਹੜਾ ਛਾਣ ਸੀ ਨਾ ਉਹ ਖਤਮ ਹੋ ਗਿਆ। ਖਤਮ ਹੋ ਗਿਆ। ਉਹ ਫਿਰ ਇੱਕ ਇਹ ਸਾੜਦੀ ਆ। ਤੁਸੀਂ ਦੇਖੋ ਆਟਾ ਜਿਹੜਾ ਇੰਨਾ ਗਰਮ ਹੁੰਦਾ ਉਹਦੇ 'ਚ ਹੱਥ ਨਹੀਂ ਪੈਂਦਾ ਹੱਥ ਨਹੀਂ ਪੈਂਦਾ। ਹੈ। ਉਹਦੀ ਫਿਰ ਹੁਣ ਇਹਨਾਂ ਨੇ ਨਵੀਂ ਜੀ ਆ ਜੀ ਆ ਪਾਣੀ ਇਹਨੂੰ ਲੱਗੇਗਾ, ਇਹ ਜੀ ਠੰਡਾ ਹੋ ਕੇ ਨਿਕਲੇਗਾ, ਉਹ ਆ ਗਈ ਚੀਜ਼ਾਂ। ਤੇ ਲੇਕਿਨ ਉਹ ਬੁਨਿਆਦੀ ਚੀਜ਼ਾਂ ਉੱਥੇ ਨਹੀਂ ਜਾ ਰਹੇ ਅਸੀਂ, ਕਿ ਉਹ ਵੈਰਾਈਟੀਆਂ ਜਿਹੜੀਆਂ ਵਾ ਨਾ, ਅਸੀਂ ਪਹਿਲੇ ਬਜ਼ੁਰਗਾਂ ਕੋਲੋਂ ਜਦੋਂ ਸੁਣਦੇ ਸੀ ਨਾ, ਉਹ ਕਹਿੰਦੇ ਸੀ ਯਾਰ ਇਹ ਸ਼ਾਇਦ 'ਚ ਸਵਾਦ ਨਹੀਂ ਹੈ। ਅਸੀਂ ਕਹਿੰਦੇ ਸੀ ਵੀ ਵੈਸੇ ਇਨਸਾਨ ਨਾ ਨਾਸਟੈਲਜੀਆ ਦਾ ਮਰੀਜ਼ ਹੁੰਦਾ, ਵੀ ਮਾਜ਼ੀ ਨੂੰ ਪਸੰਦ ਕਰਦਾ, ਮਾਜ਼ੀ ਦੇ ਬਾਰੇ 'ਚ ਗੱਲ ਕਰਦਾ ਵਾ, ਸੋਚਦਾ ਵੀ ਬਜ਼ੁਰਗ ਨਾ ਵੀ ਉਹੀ ਯਾਰ ਅਮਰੂਦ ਆ, ਪਹਿਲੇ ਵੀ ਅਮਰੂਦ ਇਸ ਤਰ੍ਹਾਂ ਦੇ ਹੀ ਹੋਣੇ ਹੈ। ਲੇਕਿਨ ਹੁਣ ਜਦੋਂ ਬਿਲਕੁਲ ਬਹੁਤ ਜ਼ਿਆਦਾ ਨਵੀਂ ਵੈਰਾਈਟੀਆਂ ਆ ਰਹੀਆਂ, ਤਾਂ ਹੁਣ ਸਾਨੂੰ ਵਾਕਈ ਪਤਾ ਲੱਗ ਰਿਹਾ ਕਿ ਉਹ ਜਿਹੜੇ ਬੇਰ ਅਸੀਂ ਖਾਏ ਸੀ ਨਾ, ਆਹ ਬੇਰਾਂ ਦਾ ਉਹ ਟੇਸਟ ਨਹੀਂ ਹੈ, ਉਸ ਅਮਰੂਦ ਦਾ ਇਸ ਅਮਰੂਦ ਦਾ ਟੇਸਟ ਨਹੀਂ ਹੈ। ਟੇਸਟ 'ਚ ਬਹੁਤ ਫਰਕ ਜਿਹੜਾ ਨਾ ਪੈ ਰਿਹਾ ਵਾ। ਹੁਣ ਤੁਸੀਂ ਦੇਖੋ ਕਿ ਬਹੁਤ ਘੱਟ ਬੰਦੇ ਹੋਣਗੇ ਹੁਣ ਜਿਨ੍ਹਾਂ ਨੇ ਖਰਾਸ ਦਾ ਆਟਾ ਜਿਹੜਾ ਵਾ ਨਾ ਯੂਜ਼ ਕੀਤਾ ਵਾ। ਪਹਿਲੇ ਨੰਬਰ ਤੇ ਖਰਾਸ ਦਾ ਆਟਾ ਸੀ, ਦੂਸਰੇ ਨੰਬਰ ਤੇ ਪੁੜਾਂ ਵਾਲੀ ਚੱਕੀ ਦਾ ਆਟਾ ਸੀ। ਫਿਰ ਬਲਕਿ ਇੱਕ ਅਸੀਂ ਨਹੀਂ ਦੇਖਿਆ ਹੈ, ਸਾਡੀ ਵਾਲਦਾ ਦੱਸਦੀਆਂ ਵੀ ਜਿਹੜਾ ਸਾਡੀ ਨਾਨੀ ਹੋਣਾ ਦਾ ਦੌਰ ਆ ਨਾ, ਉਹ ਰੋਜ਼ਾਨਾ ਚੱਕੀ ਤੇ ਜਿਹੜਾ ਵਾ ਨਾ 2-4 ਕਿਲੋ 5 ਕਿਲੋ ਆਟਾ ਜਿਹੜਾ ਵਾ ਨਾ, ਉਹ ਰੋਜ਼ਾਨਾ ਪੀਆ ਜਾਂਦਾ ਸੀ ਹੈ। ਤੇ ਉਹ ਉਹੀ ਆਟਾ ਰੋਜ਼ ਇਸਤੇਮਾਲ ਹੁੰਦਾ ਸੀ ਹੈ। ਤੇ ਉਸ ਦੌਰ ਦੇ ਹੁਣ ਮੈਨੂੰ ਤਾਂ ਇਹ ਪਤਾ ਵਾ ਕਿ ਦੇਖੋ ਨਾ ਰਾਣਾ ਸਾਹਿਬ, ਤੁਹਾਡੀ ਮੈਂ ਗੱਲ ਟੋਕ ਰਿਹਾ ਕਿ ਉਸ ਦੌਰ ਦੇ ਵਿੱਚ ਸਾਡੀਆਂ ਬੀਬੀਆਂ ਚੱਕੀ ਗੇੜਦੀਆਂ ਸਨ, ਆਟਾ ਪੀਂਦੀਆਂ ਸਨ, ਕੰਮ ਕਰਦੀਆਂ ਸਨ, ਵਰਤੋਂ ਹੁੰਦੀ ਸੀ। ਬਿਲਕੁਲ ਡਿਲੀਵਰੀ ਬੱਚਾ ਪੈਦਾ ਹੁੰਦਾ ਸੀ ਨਾਰਮਲ ਤਰੀਕੇ ਨਾਲ। ਬਿਲਕੁਲ। ਅੱਜ ਸਾਡੀ ਖੁਰਾਕ ਇਸ ਤਰ੍ਹਾਂ ਦੀ ਹੈ, ਸਾਡੀ ਬੱਚੀ ਕੋਈ 6 ਫੁੱਟ ਦੀ ਵੀ ਜਵਾਨ ਹੈ ਨਾ, ਤੇ ਆਪਰੇਸ਼ਨ ਹੀ ਹੁੰਦਾ। ਬਿਲਕੁਲ ਠੀਕ ਹੈ। ਸਭ ਤੋਂ ਪਹਿਲਾਂ ਤਾਂ ਕਹਿੰਦੇ ਨੇ ਕਿ ਬਲੱਡ ਦਾ ਰੇਂਜ ਕਰ ਗੱਲ ਲੈ, ਉਹ ਨਹੀਂ ਪੂਰਾ ਹੁੰਦਾ, ਉਹ ਨਹੀਂ ਸਾਡੀ ਪੂਰਾ ਹੁੰਦਾ ਪਿਆ। ਸਾਡੀ ਵਜ੍ਹਾ ਇਹੀ ਹੈ। ਦੂਸਰੀ ਚੀਜ਼ ਮੈਂ ਪੁੱਛਣਾ ਚਾਹਾਂਗਾ, ਜਿਹੜੇ ਫਰੂਟ ਨੇ, ਆਪਾਂ ਗੱਲ ਕਰ ਰਹੇ ਸੀ ਕਣਕਾਂ ਦੀ ਜਾਂ ਝੋਨੇ ਦੀ, ਇਸ ਤੋਂ ਇਲਾਵਾ ਫਰੂਟ ਤੇ ਜਿਹੜੀ ਸਬਜ਼ੀ ਹੈ, ਇਹਦੇ ਵਿੱਚ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਕਿੰਨਾ ਕੰਮ ਆਰਗੈਨਿਕ ਹੈ ਜਾਂ ਜੈਨੂਇਨ ਹੈ? ਦੇਖੋ ਜੀ, ਇਹ ਹੁਣ ਜਿਹੜਾ ਫਰੂਟ ਆ ਨਾ, ਹੁਣ ਜਿਹੜੀ ਫਰੂਟ ਜਾਂ ਸਬਜ਼ੀ ਕਿਹਾ ਜਾਂਦਾ ਕਿ ਛਿਲਕਾ ਜਿਹੜਾ ਵਾ ਨਾ, ਇਹ ਅਹਿਮ ਆ। ਤੇ ਹੁਣ ਜਿੰਨੀ ਸਪਰੇਅ ਹੁੰਦੀ ਆ, ਹੁਣ ਹਰ ਬੰਦਾ ਕਹਿੰਦਾ ਕਿ ਇਹਨੂੰ ਯਾਨੀ ਕਿ ਜਿਹੜਾ ਨਾ ਕੋਈ 5-6 ਘੰਟੇ ਪਾਣੀ 'ਚ ਰੱਖੋਗੇ ਨਾ ਹੈ, ਤੇ ਤਾਂ ਕਿਤੇ ਇਹ ਖਾਣੇ ਦੇ ਕਾਬਲ ਜਿਹੜਾ ਨਾ ਹੋਏਗਾ। ਫਿਰ ਉਸ ਤੋਂ ਇਲਾਵਾ ਇੱਕ ਖਾਦ ਦਾ ਫੈਕਟਰ ਆ ਜਿਹੜਾ, ਉਹ ਵੀ ਹੈ ਆ। ਤੇ ਪੈਸਟੀਸਾਈਡ ਦਾ ਬੜਾ ਤਕੜਾ, ਬਲਕਿ ਇਹਦੇ 'ਚ ਇਹ ਆ ਕਿ ਜਿੰਨਾ ਅਸੀਂ ਇਹਦੇ ਤੋਂ ਗਜ਼ਾਈਅਤ ਲੈ ਰਹੇ ਹਾਂ ਨਾ, ਉਸ ਤੋਂ ਜ਼ਿਆਦਾ ਅਸੀਂ ਜ਼ਹਿਰ ਲੈ ਰਹੇ ਹਾਂ। ਹੁਣ ਬਹੁਤ ਸਾਰੇ ਬਹੁਤੇ ਸਾਰੇ ਜਿਹੜੇ ਹਾਈਪਰ ਸੈਂਸਿਟਿਵ ਕਿਸਮ ਦੇ ਲੋਕ ਆ ਨਾ, ਉਹ ਤਾਂ ਯਾਨੀ ਕਿ ਫਰੂਟ ਵਗੈਰਾ ਦਾ ਨਾਮ ਸੁਣਦੇ ਹੀ ਨਾ, ਕਮਰਸ਼ੀਅਲ ਤੋਂ ਸਬਜ਼ੀ, ਉਹ ਕਹਿੰਦੇ ਰਹਿਣ ਹੀ ਦਿਓ ਯਾਰ। ਇਹ ਚੀਜ਼ਾਂ ਸਾਰੀਆਂ ਨੇ, ਜਿੰਨਾ ਵੀ ਦੁਕਾਨ ਤਾਂ ਆਪਾਂ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਹਾਂ, ਕਿਸਾਨੀ ਦਾ ਜਾਂ ਪੰਜਾਬ ਦਾ, ਇਹ ਚੀਜ਼ਾਂ ਹੁਣ ਖਤਮ ਤਾਂ ਹੋ ਨਹੀਂ ਸਕਦੀਆਂ, ਸਾਡੇ ਹੱਡਾਂ 'ਚ ਰਚ ਗਈਆਂ ਨੇ। ਪਰ ਦੂਜੇ ਪਾਸੇ ਕਹਿੰਦੇ ਉਮੀਦ ਨਹੀਂ ਛੱਡਣੀ ਚਾਹੀਦੀ, ਪੋਸੀਬਲ ਵੀ ਆਪਾਂ ਕਰ ਵੀ ਸਕਦੇ ਹਾਂ ਜੇ ਇਹਦੇ ਵਿੱਚ। ਵੇਖੋ ਨਾ, ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਬੰਦੇ ਨੇ ਜਿਨ੍ਹਾਂ ਨੇ ਆਰਗੈਨਿਕ ਖੇਤੀ ਸ਼ੁਰੂ ਕੀਤੀ, ਉਹ ਸਬਜ਼ੀਆਂ ਵੀ ਆਰਗੈਨਿਕ ਕਰ ਰਹੇ ਨੇ, ਥੋੜੀ ਆਪਣੇ ਵਾਸਤੇ ਫਾਰਮਿੰਗ ਕਰ ਰਹੇ ਨੇ, 2-2 4-3 ਕਿੱਲੇ ਦੀ, ਕਿ ਵੇਚਣ ਵਾਸਤੇ ਨੇ। ਤੇ ਜੇਕਰ ਅਸੀਂ ਵੀ ਇਹ ਕੰਮ ਕਰੀਏ ਤੇ ਸਾਡੇ ਕੰਮ ਚੱਲੇਗਾ? ਬਿਲਕੁਲ ਚੱਲੇਗਾ। ਉਹਦੇ 'ਚ ਦੱਸਾਂ ਕਿ ਦੋ ਚੀਜ਼ਾਂ ਹੁੰਦੀਆਂ ਵਾ, ਇੱਕ ਪ੍ਰੋਡਿਊਸਰ ਹੁੰਦਾ ਵਾ, ਇੱਕ ਹੁੰਦਾ ਕੰਜ਼ਿਊਮਰ। ਜਿਹੜਾ ਕੰਜ਼ਿਊਮਰ ਆ ਨਾ, ਕਈ ਜਗ੍ਹਾ ਤੇ ਹੁੰਦਾ ਕਿ ਪ੍ਰੋਡਿਊਸਰ ਦੀ ਜੇ ਇਜਾਰਾਦਾਰੀ ਹੋਵੇ ਨਾ, ਤੇ ਉਹ ਕੰਜ਼ਿਊਮਰ ਨੂੰ ਕਹਿੰਦਾ ਵੀ ਇਹ ਹੀ ਕੁਛ ਮੇਰੇ ਕੋਲ ਹੈ ਤੇ ਇਹ ਹੀ ਤੂੰ ਖਾਣਾ। ਇਸ ਵੇਲੇ ਸੂਰਤ ਹਾਲ ਉਹ ਚੱਲ ਰਹੀ ਆ ਵੀ ਜੋ ਪ੍ਰੋਡਿਊਸਰ ਪੈਦਾ ਕਰ ਰਿਹਾ ਵਾ ਨਾ, ਉਹ ਕੰਜ਼ਿਊਮਰ ਉਹਨੂੰ ਖਾਣ ਤੇ ਮਜਬੂਰ ਆ। ਲੇਕਿਨ ਕਹਿੰਦੇ ਵੀ ਜਿਹੜਾ ਕਲਾਇੰਟ ਆ ਨਾ, ਜਿਹੜਾ ਉਹ ਗਾਰਡ ਹੁੰਦਾ ਵਾ, ਉਹ ਮਰਜ਼ੀ ਉਹਦੀ ਚੱਲਣੀ ਆ। ਅਗਰ ਇੱਕ ਹੋਟਲ ਵਾਲਾ ਇੱਕ ਡਿਸ਼ ਪਕਾ ਰਿਹਾ ਨਾ, ਉਹ ਲੋਕੀ ਖਾਈ ਜਾ ਰਹੇ ਆ, ਲੇਕਿਨ ਜੇ ਗਾਹ ਕਹਿਣ ਵੀ ਅਸੀਂ ਇਹ ਡਿਸ਼ ਨਹੀਂ ਖਾਣੀ ਹੈਗੀ, ਤੇ ਹੋਟਲ ਵਾਲੇ ਨੂੰ ਉਹ ਡਿਸ਼ ਬਦਲਣੀ ਪਏਗੀ। ਬਿਲਕੁਲ। ਇਹ ਜਦੋਂ ਕੰਜ਼ਿਊਮਰ 'ਚ ਇਹ ਅਵੇਅਰਨੈਸ, ਸਭ ਤੋਂ ਪਹਿਲੇ ਸਾਨੂੰ ਨਾ ਪ੍ਰੋਡਿਊਸਰ ਤੋਂ ਪਹਿਲੇ ਸਾਨੂੰ ਕੰਜ਼ਿਊਮਰ 'ਚ ਇਹ ਅਵੇਅਰਨੈਸ ਪੈਦਾ ਕਰਨੀ ਹੋਏਗੀ ਕਿ ਉਹ ਡਿਮਾਂਡ ਕਰੇ ਕਿ ਮੈਨੂੰ ਭਾਈ ਸਾਹਿਬ ਇਹ ਤੁਹਾਡੀ ਸਪਰੇਅ ਵਾਲੀ ਜਿਹੜੀ ਹੈ ਨਾ ਸਬਜ਼ੀ ਮੈਂ ਨਹੀਂ ਲੈਣੀ ਹੈ, ਮੈਂ ਸਬਜ਼ੀ ਲੈਣੀ, ਮੈਨੂੰ ਬਗੈਰ ਉਸਨੂੰ ਖਾਦ ਤੋਂ, ਬਗੈਰ ਸਪਰੇਅ ਤੋਂ ਮੈਨੂੰ ਦੇਸੀ ਦਿਓ, ਮੈਂ ਉਹਦੇ 2.5 ਗੁਣਾ 3 ਗੁਣਾ ਪੈਸਿਆਂ ਲਈ ਵੀ ਤਿਆਰ ਹਾਂ, ਲੇਕਿਨ ਮੈਂ ਇਹ ਬਿਮਾਰੀ ਵਾਲਾ ਘਰ ਨਹੀਂ। ਅਰੇ ਇਹਦੇ 'ਚ ਹੈ ਵੀ ਕਿਆ ਵਾ, ਇੱਕ ਕੰਪਨੀ ਜਿਹੜੀ ਆ
ਉਹ ਪੈਸਟੀਸਾਈਡ ਬਣਾ ਰਹੀ ਆ, ਉਹਦੇ ਤੋਂ ਕੈਂਸਰ ਪੈਦਾ ਹੋ ਰਿਹਾ। ਉਸੇ ਕੰਪਨੀ ਦਾ ਯਾਨੀ ਕਿ ਜਿਹੜਾ ਬਗਲ ਬੱਚਾ ਦੂਸਰੀ ਕੰਪਨੀ ਆ ਹੈ, ਉਹ ਕੈਂਸਰ ਦੀ ਦਵਾਈ ਬਣਾ ਰਹੀ ਉਹ ਹੈ। ਕੈਂਸਰ ਦੀ ਦਵਾਈ ਬਣਾ ਰਹੀ ਹੈ। ਹੁਣ ਫਿਰ ਬਿੱਲੀ ਚੂਹੇ ਵਾਲੀ ਗੱਲ ਹੋ ਗਈ। ਇਹਦੇ ਚ ਫਿਰ ਦੇਖੋ ਕਿ ਹੁਣ ਗਲਾਈਫੋਸੇਟ ਦਾ ਜਿਹੜਾ ਨਾ ਚੱਲਿਆ ਕੰਮ, ਉਹਦੇ ਚ ਉਹਨਾਂ 2-3 ਸਾਲ ਬਾਅਦ ਪਤਾ ਲੱਗਾ ਕਿ ਰੈਜ਼ਿਸਟੈਂਸ ਆ ਗਈ ਹੈ ਜੀ, ਹੁਣ ਉਹ ਨਹੀਂ ਕਰਦਾ, ਉਹ ਬੈਨ ਵੀ ਕਰ ਦਿੱਤੀ ਗਈ ਬਹੁਤ ਸਾਰੀ ਜਗ੍ਹਾ ਤੇ। ਪਹਿਲੋਂ ਫਿਰ ਅਸੀਂ ਨਾ ਬੜੇ ਹਿਸਾਬ ਵਿੱਚ ਅਸੀਂ ਕਿਹਾ ਜੀ ਇਹ ਕਾਟਨ ਆ ਨਾ ਜਿਹੜੀ, ਇਹਦੇ ਤੇ ਯੂਜ਼ ਕਰ ਲਓ ਵੀ ਇਹਨੂੰ ਖਾਇਆ ਨਹੀਂ ਜਾਂਦਾ ਹੈਗਾ, ਪਹਿਨਣ ਦਾ ਹੀ ਕੰਮ ਆ। ਹੁਣ ਇਹ ਨਹੀਂ, ਜਦੋਂ ਉਹ ਵੜੇਵਾ ਪਿਆ ਜਾਨਵਰਾਂ ਨੂੰ ਤੇ ਜਦੋਂ ਆਇਲ ਚ ਆਇਆ ਉਹਦੇ ਬਹੁਤ ਬੁਰੇ ਅਸਰਾਤ ਜਿਹੜੇ ਫਿਰ ਕੈਂਸਰ। ਫਿਰ ਇਹਨਾਂ ਨੇ ਕਿਹਾ, ਉਹ ਉਸੇ ਕੰਪਨੀ ਨੇ ਜਿਨ੍ਹਾਂ ਨੇ ਬਣਾਈ ਸੀ ਦਵਾਈ, ਉਹਨਾਂ ਨੇ ਫਿਰ ਕੈਂਸਰ ਦੀ ਦਵਾਈ ਵੇਚਣੀ ਸ਼ੁਰੂ ਕੀਤੀ। ਉਹ ਹਿਸਾਬ ਆ ਕਿ ਸਾਡੇ ਕੋਲ ਤਾਂ ਇਹ ਹਿਸਾਬ ਆ ਕਿ ਸਾਡੇ ਕੋਲ ਛੁਰੀ ਵੀ ਆ ਤੇ ਮਰਮ ਵੀ ਆ ਹੈ ਵੀ ਛੁਰੀ ਨਾਲ ਕੱਟ ਲਾਵਾਂਗੇ ਤੇ ਬਾਅਦ ਜੇ ਬੰਦਾ ਰੋਏ ਪਿੱਟੇਗਾ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਮਰਮ ਵੀ ਆ। ਹੁਣ ਅੱਛਾ ਰਾਣਾ ਸਾਹਿਬ, ਇੱਕ ਤੁਸੀਂ ਗੱਲ ਕੀਤੀ ਆ ਕਿ ਜੀਐਮਓ, ਹੁਣ ਸਾਡੀ ਬਹੁਤ ਸਾਰੀ ਆਵਾਮ ਨੂੰ ਪਤਾ ਨਹੀਂ ਹੈ ਵੀ ਜੀਐਮਓ ਕਹਿੰਦੇ ਕਿਹਨੂੰ ਨੇ। ਇਹ ਜੀਐਮਓ ਦੇ ਬਾਰੇ ਸਾਨੂੰ ਮਾੜਾ ਜਿਹਾ ਦੱਸੋ। ਅੱਛਾ, ਇਹ ਜੀਐਮਓ ਹੈਗਾ ਜੈਨੇਟਿਕਲੀ ਮੋਡੀਫਾਈਡ ਹੈ। ਇਹ ਹਾਂ, ਇਹਨੂੰ ਜਿਹੜੇ ਕਹਿੰਦੇ ਨੇ ਜੈਨੇਟਿਕਲ ਇੰਜੀਨੀਅਰਿੰਗ ਹੈ, ਉਹ ਉਹਦੇ ਚ ਇਹਦੇ ਚ ਹੁੰਦਾ ਇਹ ਹੈ ਕਿ ਜੀਨ ਜਿਹੜੇ ਆ ਨਾ, ਕਿਸੇ ਚੀਜ਼ ਦਾ ਜੀਨ ਕਿਸੇ ਦੂਸਰੀ ਚੀਜ਼ ਵਿੱਚ ਇੰਜੈਕਟ ਕਰ ਦਿੰਦੇ ਆ। ਹੁਣ ਪੌਦਾ ਵਾ ਨਾ, ਉਹ ਪੌਦੇ ਨੂੰ ਜੀ ਕੀੜਾ ਪੈਂਦਾ ਵਾ, ਉਹਨਾਂ ਨੇ ਕਿਹਾ ਕਿ ਇਹਨੂੰ ਨਾ ਪੌਦੇ 'ਚ ਥੋੜਾ ਜਿਹਾ ਜ਼ਹਿਰ ਦਾ ਐਲੀਮੈਂਟ ਕਰੀਏ। ਉਹਨਾਂ ਨੇ ਬਿੱਛੂ ਦਾ ਇੱਕ ਜੀਨ ਲਿਆ ਤੇ ਉਹਦੇ 'ਚ ਇੰਜੈਕਟ ਕਰ ਦਿੱਤਾ, ਪੌਦੇ 'ਚ ਕਰ ਦਿੱਤਾ। ਮੱਛਲੀ ਦਾ ਕੋਈ ਜੀਨ ਲਿਆ, ਉਹ ਇੰਜੈਕਟ ਕਰ ਦਿੱਤਾ ਹੈ। ਹੁਣ ਜਿਹੜਾ ਬਿੱਛੂ ਦਾ ਜੀਨ ਆ ਉਹਦੇ 'ਚ ਤਾਂ ਜ਼ਹਿਰ ਆ, ਉਹ ਜ਼ਹਿਰ ਉਹਦੇ 'ਚ ਪੱਕਾ ਉਹ ਜੈਨੇਟਿਕਲੀ ਮੋਡੀਫਾਈਡ ਜਿਹੜਾ ਨਾ ਪੈ ਗਿਆ। ਹੁਣ ਜਿਹੜਾ ਇਸ ਟਾਈਮ ਬਲਕਿ ਸੋਇਆਬੀਨ ਜਿਹੜਾ ਵਾ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਉਹ ਜੈਨੇਟਿਕਲ 'ਚ ਆ ਰਿਹਾ ਵਾ। ਕਾਰਨ ਮੱਕੀ ਆ ਜਿਹੜੀ ਉਹ ਆ ਰਿਹਾ, ਹੋਰ ਕਾਫੀ ਸਾਰੇ ਜਿਹੜੀਆਂ ਨਾ ਚੀਜ਼ਾਂ ਇਹ ਹੈ। ਫਿਰ ਇੱਕ ਸਾਡਾ ਬੀਜ ਦਾ ਹਾਈਬ੍ਰਿਡ ਜਿਹੜਾ ਵਾ ਨਾ ਉਹ ਚੱਲਦਾ ਵਾ ਕਿ ਕ੍ਰਾਸਿੰਗ ਨਾਲ ਨੈਚੁਰਲ ਤਰੀਕੇ ਨਾਲ। ਉਹਦੇ 'ਚ ਵੀ ਰੌਲਾ ਇਹ ਹੁੰਦਾ ਕਿ ਬਾਅਦ 'ਚੋਂ ਬੀਜ ਜ਼ਿਆਦਾ ਨਹੀਂ ਚੱਲਦੇ। ਤੇ ਜਿਹੜੇ ਜੈਨੇਟਿਕਲੀ ਆ ਨਾ, ਇਹਨਾਂ ਦਾ ਤਾਂ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਚਾਹਣਾ ਵਾ ਨਾ ਵੀ ਉਹ ਉਸੇ ਤਰੀਕੇ ਦਾ ਯਾਨੀ ਕਿ ਜਿਹੜਾ ਵਾ ਨਾ, ਉਹ ਜੇ ਅਗਰ ਉਹ ਚਾਹਣ ਵੀ ਨਿੰਬ ਤੇ ਅੰਬ ਲੱਗਣ ਤੇ ਨਿੰਬ ਤੇ ਅੰਬ ਹੀ ਲੱਗਣਗੇ। ਮਤਲਬ ਕਿ ਉਹਨਾਂ ਦਾ ਸਿੱਧਾ ਜਿਹੜਾ ਕੁਦਰਤ ਦੇ ਨਾਲ ਖਿਲਵਾੜ ਹੈ। ਹਾਂ, ਬਿਲਕੁਲ ਉਹ ਸਾਡੀ ਇਨਸਾਨੀ ਜਾਨਾਂ ਨਾਲ ਵੀ ਖਿਲਵਾੜ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਨਾਲ ਹੀ ਖਿਲਵਾੜ ਹੈ। ਚਲੋ, ਇਹ ਤਾਂ ਜੀਐਮਓ ਦੇ ਬਾਰੇ ਤੁਸੀਂ ਦੱਸਿਆ। ਅਗਲੀ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਇਹਦੇ ਤੇ ਸਾਨੂੰ ਆਮ ਕਿਸਾਨ ਨੂੰ ਜਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਇਹ ਜਿਹੜੀ ਇੱਕ ਤੁਸੀਂ ਕਹਿ ਲਓ ਸੂਲ ਕਹਿ ਲਓ ਡੈਣ ਕਹਿ ਲਓ ਬਾ ਜਿਹੜੀ ਸਾਡੀ ਪੈਸਟੀਸਾਈਡ ਵਾਲੀ ਬਿਮਾਰੀ ਸਾਡੀ ਚਮੜੀ ਹੈ, ਕਿਸੇ ਤਰੀਕੇ ਇਹਨਾਂ ਤੋਂ ਜਾਨ ਛਡਾਈਏ। ਇਹ ਦੇਖੋ ਜੀ, ਅਸਲ 'ਚ ਸਿਰਫ ਤਰਜੀਹਾਤ ਦਾ ਰੌਲਾ ਹੁੰਦਾ ਵਾ ਹੈ। ਇਹ ਸਾਡੀ ਤਰਜੀਹਾਤ ਆ ਕਿ ਅਸੀਂ ਬੈਠਕ ਚੰਗੀ ਬਣਾਈਏ, ਗੱਡੀ ਲਈਏ, ਕਿ ਉਹ ਪੈਸੇ ਅਸੀਂ ਆਪਣੇ ਨਿਆਣਿਆਂ ਦੀ ਐਜੂਕੇਸ਼ਨ ਤੇ ਲਾਈਏ। ਚੀਜ਼ਾਂ ਮੌਜੂਦ ਹੁੰਦੀਆਂ ਵਾ, ਲੇਕਿਨ ਤਰਜੀਹਾਤ ਜਿਹੜੀਆਂ ਵਾ ਨਾ ਉਹ ਠੀਕ ਨਹੀਂ ਹੁੰਦੀਆਂ। ਹੁਣ ਸਾਡੇ ਕੋਲ ਖਾਣ 'ਚ ਸਾਡੇ ਕੋਲ ਗੁੜ ਹੈ ਆ ਚੀਨੀ ਦੇ ਬਜਾਏ, ਬਿਲਕੁਲ ਹੈ। ਸਾਡੇ ਕੋਲ ਆ ਜਿਹੜੀਆਂ ਸਾਡੀਆਂ ਨੈਚੁਰਲ ਦਾਲਾਂ ਵਾ ਉਹ ਮੌਜੂਦ ਆ, ਸਾਡੇ ਕੋਲ ਦੇਸੀ ਮੁਰਗੀ ਮੌਜੂਦ ਆ ਹੈ, ਬਿਲਕੁਲ। ਯਾਨੀ ਕਿ ਸਾਡੇ ਕੋਲ ਆਪਣੀ ਗਾਂ ਵਾ, ਸਾਡੇ ਕੋਲ ਆਪਣੀ ਮੱਝ ਆ ਹੈ, ਸਾਡੇ ਕੋਲ ਇਹ ਚੀਜ਼ਾਂ ਇਹ ਮੌਜੂਦ ਆ। ਫਿਰ ਆ ਜਾਓ ਤੁਸੀਂ ਖੁਰਾਕ ਵੱਲ ਕਿ ਜ਼ਮੀਨ ਨੂੰ ਖੁਰਾਕ ਅਸੀਂ ਕਿਆ ਦੇਣੀ ਆ। ਹੁਣ ਮੈਂ ਬਲਕਿ ਹੁਣ ਅਸੀਂ ਹੈ ਨਹੀਂ ਖਾਲਦ ਕੇ ਅਸੀਂ ਬੁਲਾ ਕੇ ਦਿਖਾਵਾਂਗੇ ਕਿ ਜਿਹੜੀ ਰੂੜੀ ਦੇ ਨੇੜੇ ਵਾਲਾ ਖਿੱਤਾ ਵਾ ਨਾ, ਉੱਥੇ ਸਰੋਂ ਐਡੀ ਆ ਤੇ ਬਾਕੀ ਖੇਤ ਚ ਐਡੀ ਆ ਹੈ। ਰੂੜੀ ਦਾ ਹੈ ਆ, ਉਹਦੇ ਚ ਵਰਮੀ ਕੰਪੋਸਟ ਤੁਸੀਂ ਇਸਤੇਮਾਲ ਕਰ ਸਕਦੇ ਆ। ਫਿਰ ਲੱਸੀ ਦਾ ਜਿਹੜਾ ਹੈ ਅਸਲ ਚ ਹੈ ਕਿ ਮਾਈਕਰੋ ਆਰਗੇਨਿਜ਼ਮ ਆ ਨਾ ਜਿਹੜਾ, ਉਹਨੂੰ ਵਧਾਓ ਹੈ। ਉਹ ਤੁਸੀਂ ਕਹਿੰਦੇ ਨਹੀਂ ਕਿ ਪਿੱਪਲ ਦੀ ਜੀ ਮਿੱਟੀ, ਉਹਦੇ ਥੱਲੇ ਦੀ ਮਿੱਟੀ, ਕਿਉਂਕਿ ਉਹਦੇ ਚ ਮਾਈਕਰੋ ਆਰਗੇਨਿਜ਼ਮ ਬਹੁਤ ਜ਼ਿਆਦਾ ਵਾ ਹੈ। ਉਹਨੂੰ ਮਾਈਕਰੋ ਆਰਗੇਨਿਜ਼ਮ, ਇਹ ਹੁਣ ਮਸਲਾ ਐਡਾ ਬਹੁਤ ਸੌਖਾ ਵੀ ਨਹੀਂ ਹੈ। ਅਸੀਂ ਆਪਣੀ ਜ਼ਮੀਨ ਨਾਲ ਜਿਹੜਾ ਛੇੜਛਾੜ ਕਰ ਲਈ ਹੈ ਨਾ, ਮਤਲਬ ਜਿਹੜੇ ਅਸੀਂ ਪਿਛਲੇ ਕੋਈ 60-70 ਸਾਲ ਤੋਂ ਅਸੀਂ ਬਕਾਇਦਾ ਇੱਕ ਤਰਤੀਬ ਦੇ ਨਾਲ ਸਾਲ ਦੇ ਵਿੱਚ 3 ਫਸਲਾਂ ਲੈ ਰਹੇ ਹਾਂ ਇਹਨਾਂ ਪੈਸਟੀਸਾਈਡ ਤੋਂ ਬੀਜਾਂ ਤੇ ਖਾਦਾਂ ਦੇ ਸਿਰ ਤੇ। ਅੱਛਾ, ਇਹਦੇ ਚ ਇੱਕ ਨਾਰਾ ਇਹ ਬੜਾ ਲੱਗਿਆ ਸੀ ਵੀ ਇਹਦੇ ਤੋਂ ਕਿਸਾਨ ਜਿਹੜਾ ਨਾ ਖੁਸ਼ਹਾਲ ਹੋ ਜਾਏਗਾ। ਇਹ ਮੈਨੂੰ ਦੱਸੋ ਵੀ 70 ਸਾਲਾਂ ਚ ਕਿਸਾਨ ਖੁਸ਼ਹਾਲ ਹੋਇਆ? ਕਿਸਾਨ ਦੀ ਹਾਲਤ ਉਸ ਤੋਂ ਭੈੜੀ ਹੋਈ ਆ। ਇੰਨੀ ਪੈਦਾਵਾਰ, ਮਸਲਾ ਕਿਆ ਵਾ
ਇਹ ਕਿਸਾਨ ਡਬਲ ਮਜ਼ਾਰਾ ਵਾ। ਅਗਰ ਇੱਕ ਬੰਦਾ ਕਿਸੇ ਦੂਸਰੇ ਦੀ ਜ਼ਮੀਨ ਤੇ ਕੰਮ ਕਰਦਾ ਨਾ, ਉਹ ਉਹਨੂੰ ਅੱਧਾ ਖਰਚਾ ਦਿੰਦਾ ਵਾ ਤੇ ਅੱਧੀ ਪੈਦਾਵਾਰ ਲੈ ਜਾਂਦਾ ਵਾ। ਬਿਲਕੁਲ। ਜਾਂ ਠੇਕੇ ਤੇ ਉਸਨੂੰ ਉਹਦਾ ਵੀ ਚਲਾ ਜਾਂਦਾ। ਇਹ ਇੱਕ ਐਸੇ ਜ਼ਮੀਨ ਦੇ ਮਾਲਕ ਆ ਵੀ ਜਿਹੜੇ ਨਜ਼ਰ ਵੀ ਨਹੀਂ ਆਉਂਦੇ, ਪਰ ਇਹ ਸਾਡੇ ਕੋਲ ਉਹ ਮਜ਼ਾਰਾਪਣਾ ਕਰਵਾ ਰਹੇ ਆ ਵੀ ਇਹ ਜ਼ਿਮੀਂਦਾਰ ਉਹ ਵੀ ਨਹੀਂ ਨਜ਼ਰ ਆਉਂਦੇ, ਉਹ ਵੀ ਨਜ਼ਰ ਨਹੀਂ ਆਉਂਦੇ। ਹਾਂ, ਇਹ 30-40% ਪੈਦਾਵਾਰ ਦਾ ਸਾਡੀ ਦਾ ਨਾ ਇਹ ਬੀਜਾਂ ਵਾਲੇ, ਖਾਦਾਂ ਵਾਲੇ, ਪੈਸਟੀਸਾਈਡ ਵਾਲੇ ਲੈ ਜਾਂਦੇ ਕੰਪਨੀਆਂ ਲੈ ਜਾਂਦੇ ਹੈ। ਅਸੀਂ ਯਾਨੀ ਕਿ ਜਿਹੜਾ ਔਰ ਫਿਰ ਇੱਕ ਹੋਰ ਆ, ਹੁਣ ਸਭ ਤੋਂ ਖਤਰਨਾਕ ਸੂਰਤ ਹਾਲ ਇਹ ਆ ਕਿ ਇੱਕ ਕੰਪਨੀ ਕਿਸੇ ਮੁਲਕ ਦੀ ਮਈਸ਼ਤ ਨੂੰ ਇੱਕ ਦਿਨ ਚ ਬਹਾ ਸਕਦੀ ਹੈ। ਬਸ ਮੋਨਸੈਂਟੋ ਇਹ ਅੱਜ ਕਰ ਲਿਆ ਇਰਾਦਾ ਕਿ ਮੈਂ ਪਾਕਿਸਤਾਨ ਨੂੰ ਮੱਕੀ ਦਾ ਬੀਜ ਨਹੀਂ ਦੇਣਾ, ਤੇ ਪਾਕਿਸਤਾਨ ਚ ਜਨਾਬ ਮੱਕੀ ਦੀ ਫਸਲ ਨਹੀਂ ਲੱਗੀ ਹੈ। ਇੱਥੇ ਕਹਿੰਦੇ ਨੇ ਵੀ ਉਹ ਜੀ ਦਰਿਆਵਾਂ ਦਾ ਪਾਣੀ ਰੋਕ ਦਿਆਂਗੇ ਨਾ, ਮੈਂ ਕਹਿੰਦਾ ਕਿ ਬੀਜ ਰੋਕ ਦਿਓ। ਅਸੀਂ ਮਤਹਿਦ ਹੀ ਉਹਨਾਂ ਦੇ ਆ, ਸਾਡਾ ਦਾਰੋਮਦਾਰ ਹੀ ਉਹਨਾਂ ਤੇ ਹੋ ਗਿਆ। ਅਸੀਂ ਉਸ ਚੁੰਗਲ ਦੇ ਵਿੱਚ ਫਸੇ ਹੋਏ ਆ ਕਿ ਜਿੱਥੇ ਸਾਡੀ ਜਾਨ ਨੂੰ ਨਹੀਂ ਮੁੱਠ 'ਚ। ਪੰਜਾਬੀ ਦੀ ਨਾ ਇੱਕ ਕਹਾਵਤ ਆ ਗੱਲ, ਜਦੋਂ ਬਹੁਤ ਵੈਰ ਲੈਣਾ ਹੋਵੇ ਨਾ, ਉਹ ਕਹਿੰਦੇ ਹੁੰਦੇ ਅਸੀਂ ਤੁਹਾਡਾ ਬੀ ਮਾਰ ਦਿਆਂਗੇ, ਬੀ ਮਾਰ ਦਿਆਂਗੇ ਹੈ। ਤੇ ਇੱਥੇ ਹੁਣ ਵੈਸਟਰਨ ਤਾਕਤਾਂ ਨੇ ਨਾ ਸਾਡਾ ਅੱਧੇ ਤੋਂ ਜ਼ਿਆਦਾ ਬੀ ਮਾਰ ਦਿੱਤਾ। ਬਿਲਕੁਲ ਇਸੇ ਤਰ੍ਹਾਂ। ਤੇ ਫਿਰ ਅੱਛਾ, ਇੰਡੀਆ 'ਚ ਇੱਕ ਚੀਜ਼ ਦਾ ਮੈਨੂੰ ਹੈ ਆ, ਉੱਥੇ ਕਮ ਸੇ ਕਮ ਲੋਕਾਂ 'ਚ ਨਾ ਅਵੇਅਰਨੈਸ ਹੈ, ਐਜੂਕੇਸ਼ਨ ਹੈ। ਉੱਥੇ ਲੋਕੀ ਕੰਮ ਵੀ ਕਰ ਰਹੇ ਆ ਹੈ। ਹੁਣ ਉੱਥੇ ਇੱਕ ਸਾਹਿਬ ਹੈਗੇ, ਉਹਨਾਂ ਦਾ ਮੈਨੂੰ ਨਾਮ ਨਹੀਂ ਯਾਦ, ਉਹਨਾਂ ਨੇ ਕੋਈ 2500 ਬੀਜ ਜਿਹੜੇ ਆ ਨਾ ਉਹ ਪੁਰਾਣੇ ਲੈ, ਉਹਨਾਂ ਚੋਂ ਕੋਈ 500-600 ਬੀਜ ਤੇ ਨਾ ਉਹ ਯਾਨੀ ਕਿ ਵਰਕ ਨਹੀਂ ਜੀ, ਉਹ ਉਹਨਾਂ ਨੇ ਸਰਕਲ ਚ ਲੈ ਆਂਦੇ। ਹਰਿਆਲੀ ਦੇ ਨਾਮ ਦਾ ਪ੍ਰੋਜੈਕਟ ਆ ਗਾਲਬਨ ਉਹਨਾਂ ਦਾ। ਤੇ ਸਾਡੇ ਹਲੇ ਤੱਕ ਕੋਈ ਬੰਦਾ ਇਹ ਗੱਲ ਨਹੀਂ ਕਰਨੇ ਵਾਲਾ ਮੈਨੂੰ ਮਿਲਿਆ ਹੈ। ਗੱਲ ਆਪਣਾ ਕਦੀ ਆਮ ਡਿਸਕਸ਼ਨ ਦੇ ਵਿੱਚ ਵੀ ਨਹੀਂ ਸੁਣੀਆਂ ਇਹ ਚੀਜ਼ਾਂ। ਆਪਾਂ ਪਿੰਡਾਂ 'ਚ ਬਹਿੰਦੇ ਆ ਨਾ, ਜਿਹਦਾ ਸਿਆਸਤ ਦੀਆਂ ਗੱਲਾਂ ਕਰਦੇ ਨੇ, ਹੋਰ ਕਰਦੇ ਆ, ਬਿਲਕੁਲ ਕਿਸੇ ਦੀ ਪ੍ਰਾਇੋਰਟੀ ਦੇ ਵਿੱਚ ਇਹ ਹੈ ਹੀ ਨਹੀਂ ਚੀਜ਼ਾਂ। ਸੈਕੰਡ, ਕਿਸੇ ਚੈਨਲ ਤੇ, ਕਿਸੇ ਟਾਕ ਸ਼ੋਅ 'ਚ, ਕਿਤੇ ਵੀ। ਔਰ ਗਵਰਨਮੈਂਟ ਵੀ ਕਦੀ ਨਹੀਂ ਕਰਦੀ ਇਸ ਚੀਜ਼ ਤੇ। ਗਵਰਨਮੈਂਟ ਨੂੰ ਬੀਜਾਂ ਵਾਲੇ ਸਿਲਸਿਲੇ 'ਚ ਵੱਡਾ ਕੰਮ ਹੈ ਕਰਨਾ ਚਾਹੀਦਾ। ਅੱਛਾ, ਜਿਹੜਾ ਤੁਸੀਂ ਪ੍ਰਿੰਟ ਤੇ ਉਹਦਾ, ਪ੍ਰਿੰਟ ਮੀਡੀਆ ਕਦੇ ਗੱਲ ਨਹੀਂ ਕਰੇਗਾ, ਇਲੈਕਟ੍ਰੋਨਿਕ ਮੀਡੀਆ ਕੰਮ ਨੇ। ਜਿਹਦਾ ਤੁਸੀਂ ਖਾਣਾ ਵਾ, ਤੁਸੀਂ ਉਹਦੇ ਖਿਲਾਫ ਕਿਸ ਤਰ੍ਹਾਂ ਬੋਲ ਸਕਦੇ ਆ? ਸਾਰੇ ਇਸ਼ਤਿਹਾਰ ਤਾਂ ਉਹਨਾਂ ਦੇ। ਕੁੱਤਾ ਕਸਾਈ ਦੇ ਖੋਖੇ ਤੇ ਕਸਾਈ ਨੂੰ ਨਹੀਂ ਭੌਂਕ ਸਕਦਾ, ਗੋਸ਼ਤ ਉਹਦਾ ਖਾਂਦਾ ਵਾ। ਇਹ ਸਾਡਾ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸਭ ਤੋਂ ਜ਼ਿਆਦਾ ਇਸ਼ਤਿਹਾਰ ਕਿਹਨਾਂ ਦਾ ਚੱਲਦਾ ਵਾ? ਹੈ ਪੈਸਟੀਸਾਈਡ ਵਾਲਿਆਂ ਦਾ ਚੱਲਦਾ ਵਾ, ਖਾਦ ਵਾਲੇ ਦਾ ਚੱਲਦਾ ਵਾ, ਤੇ ਬੀਜ ਵਾਲੇ ਦਾ ਚੱਲਦਾ ਵਾ। ਜਦੋਂ ਇਹਨਾਂ ਦਾ ਇਸ਼ਤਿਹਾਰ ਚੱਲਦਾ ਵਾ, ਫਿਰ ਸਾਡੇ ਮਹਿਕਮਿਆਂ ਦੇ ਜਿਹੜੇ ਕਾਨਫਰੰਸਾਂ ਵਾ, ਉਹਨਾਂ ਦੇ ਸਪਾਂਸਰਡ ਕੌਣ ਆ? ਹੈ ਇਹ ਉਹਨਾਂ ਦੇ ਖਿਲਾਫ ਗੱਲ ਕਰ ਸਕਦੇ ਆ। ਇਹ ਅਸੀਂ ਮੰਜੇ ਤੇ ਬਹਿ ਕੇ ਗੱਲ ਕਰ ਸਕਦੇ ਆ, ਕਿਉਂਕਿ ਅਸੀਂ ਕਿਸੇ ਦੇ ਸਪਾਂਸਰਡ ਨਹੀਂ ਆ। ਅਸੀਂ ਸਪਾਂਸਰ ਨਹੀਂ ਆ, ਬਿਲਕੁਲ ਸੱਚੀ ਗੱਲ ਹੈ। ਚਲੋ, ਇਹ ਤੁਸੀਂ ਦੱਸਿਆ ਸਾਰੀਆਂ ਗੱਲਾਂ ਬਾਤਾਂ। ਇਹ ਜਿਹੜੇ ਮਾਮਲੇ ਹੈਗੇ ਨਾ ਦੋਸਤੋ, ਬੜੇ ਗੰਭੀਰ ਨੇ। ਇਹਨਾਂ ਦੇ ਸੋਚਣ ਦੀ ਲੋੜ ਹੈ ਸਾਨੂੰ, ਔਰ ਕੰਮ ਕਰਨ ਦੀ ਵੀ ਲੋੜ ਹੈ। ਨਹੀਂ ਤਾਂ ਅਸੀਂ ਆਪਣੇ ਹੱਥੀਂ, ਉਹ ਕਹਿੰਦਾ ਨਾ ਕਿ ਅਸੀਂ ਮੁਜਰਮ ਆਪਣੇ ਆਪ ਦੇ, ਸਾਨੂੰ ਦੇਵੇ ਕੌਣ ਸਜ਼ਾ, ਸਾਡਾ ਹਿਸਾਬ ਹੋਵੇਗਾ। ਤੇ ਬਾਕੀ ਰਾਣਾ ਸਾਹਿਬ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬੀਜਾਂ ਤੇ। ਹੋਰ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਕਿਸਾਨੀ ਨੂੰ? ਤਾਂ ਦੱਸਾਂ ਕਿਆ ਵਾ, ਮੇਰੇ ਲਈ ਤਾਂ ਇਹ ਬੜੇ ਫਖਰ ਦੀ ਗੱਲ ਆ ਕਿ ਉਹ ਚੈਨਲ, ਕਿ ਜਿਸ ਬੰਦੇ ਨਾਲ ਅਸੀਂ ਆਪਣੇ ਚੈਨਲ ਲਈ ਗੱਲ ਕਰਨਾ ਚਾਹ ਰਹੇ ਸੀ, ਤੇ ਅੱਜ ਅਸੀਂ ਉਹਦੇ ਚੈਨਲ ਤੇ ਜਿਹੜਾ ਵਾ ਨਾ ਆ ਗਏ ਆ। ਉਹ ਵੀ ਤੁਹਾਡਾ ਹੀ ਚੈਨਲ ਹੈ, ਬਹੁਤ ਵੱਡਾ। ਉਹ ਵੀ ਤੁਹਾਡਾ ਹੀ। ਹਾਂ, ਬਿਲਕੁਲ ਸਰ ਜੀ। ਤੇ ਤੁਸੀਂ ਉਹ ਤਾਂ ਕਰ ਦੋ ਜੱਬੀ ਸਾਹਿਬ ਵੀ, ਇਹ ਕੀ ਹੁਣ ਸਰਕਾਰਾਂ ਸਾਡੇ ਵਾਸਤੇ ਕੀ ਕਰ ਸਕਦੀਆਂ? ਉਹੀ ਪੁੱਛਣੇ ਰਾਣਾ ਸਾਹਿਬ ਨੂੰ ਕਿ ਸਰਕਾਰ ਕੀ ਕਰੇ ਸਾਡੇ ਵਾਸਤੇ, ਆ ਸਕੇ ਜੇ ਅਸੀਂ ਇਸ ਬਿਮਾਰੀ ਚੋਂ ਨਿਕਲੀਏ। ਦੇਖੋ ਜੀ, ਸਰਕਾਰ ਨੂੰ ਚਾਹੀਦਾ, ਇਹ ਕੁਝ ਇਲਾਕੇ ਸਾਡੇ ਹਲੇ ਵੀ ਐਸੇ ਹੋਣਗੇ ਜਿਹੜੇ ਬਹੁਤ ਰਿਮੋਟ ਏਰੀਆ, ਜਿੱਥੇ ਕਿ ਹਲੇ ਬੀਜ ਜਿਹੜੇ ਆ ਨਾ ਮੌਜੂਦ ਹੈ, ਉੱਥੋਂ ਬੀਜ ਉਹ ਲੈ ਜਾਣ। ਉਹਨਾਂ ਨੂੰ ਯਾਨੀ ਕਿ ਜਿਹੜਾ ਵਾ ਨਾ, ਕੁਝ ਗੌਰਮੈਂਟ ਦੇ ਅਦਾਰਿਆਂ 'ਚ ਯਾਨੀ ਕਿ ਜਿਹੜਾ ਵਾ ਨਾ, ਉਹਨਾਂ ਬੀਜਾਂ ਨੂੰ ਵਧਾਇਆ ਜਾਵੇ। ਫਿਰ ਉਹ ਬੀਜ ਜਿਹੜੇ ਆ ਨਾ ਡਿਸਟਰੀਬਿਊਟ ਕੀਤੇ ਜਾਣ। ਔਰ ਇਹ ਬਿਲਕੁਲ ਨਾ ਜਿਹੜਾ ਵਾ, ਜਿਸ ਤਰ੍ਹਾਂ ਕਹਿੰਦੇ ਨਹੀਂ ਹੁੰਦੇ ਵੀ ਜੰਗੀ ਹਾਲਾਤ, ਇਹਦੇ ਲਈ ਕੋਈ ਜੰਗੀ ਹਾਲਾਤ ਦਾ ਹੀ ਐਲਾਨ ਹੋਣਾ ਚਾਹੀਦਾ ਵਾ। ਇਹ ਕੰਮ ਬਹੁਤ ਯਾਨੀ ਕਿ ਜਿਹੜਾ ਵਾ ਨਾ ਖਤਰਨਾਕ ਹੱਦ ਤੱਕ ਚਲਾ ਗਿਆ ਵਾ। ਇਹਦੇ ਤੇ ਲੋਕਾਂ ਨੂੰ ਵੀ ਕਰਨਾ ਚਾਹੀਦਾ, ਤੇ ਗੌਰਮੈਂਟ ਨੂੰ ਵੀ ਬਹੁਤ ਜ਼ਿਆਦਾ ਤਰਜੀਹ ਬਣਾ ਜਾਂਦੇ ਨਾ। ਪਰ ਫਿਰ ਮੈਂ ਦੂਸਰੇ ਇਹ ਵੀ ਕਹਾਂਗਾ ਕਿ ਸਾਡੇ ਜਿਹੜੇ ਭਾਈ ਨਾ, ਬਹੁਤ ਸਾਰੇ ਸਾਡੇ ਦੋਸਤ ਜਿਹੜੇ YouTube ਦੇ ਚੈਨਲ ਬਣਾਉਂਦੇ ਆ ਨਾ, ਉਹ ਕਹਿੰਦੇ ਸਾਨੂੰ ਕੰਟੈਂਟ ਦੱਸੋ। ਹਾਂ, ਕੰਟੈਂਟ ਦੱਸੋ। ਹੈ ਯਾਰ, ਉਹਨਾਂ ਦਾ ਉਹ ਹਿਸਾਬ ਹੁੰਦਾ ਵੀ ਤੂੜੀ ਦੀ ਧੜ ਕੋਲ ਪਈ ਆ ਤੇ ਡੰਗਰ ਤੁਹਾਡਾ ਭੁੱਖਾ ਮਰਨ ਡਿਆ ਵਾ। ਹੈ ਯਾਰ, ਕੰਟੈਂਟ ਤੁਹਾਡਾ ਕਿਸਾਨੀ ਤੋਂ ਰਿਲੇਟਡ ਹੈ, ਤੁਸੀਂ ਕਿਸਾਨੀ ਦੀ ਗੱਲ ਕਰੋ।
ਇਹਦੇ ਮਸਾਇਲ ਜਿਹੜੇ ਆ ਨਾ, ਇਹ ਕਰੀ ਜੋ ਕੰਟੈਂਟ ਮੁੱਕਦਾ ਹੀ ਨਹੀਂ ਹੈ ਤੇ ਇਹਦੇ ਤੇ ਸਾਰੇ ਆਵਾਜ਼ ਜਿਹੜਾ ਹਰ ਬੰਦਾ ਉਠਾਓ। ਇੱਕ ਚੀਜ਼ ਹੋਰ ਨਾ, ਗੱਲ ਫਿਰ ਲੰਮੀ ਹੁੰਦੀ ਜਾਂਦੀ ਹੈ। ਕਿਸਾਨੀ ਤੇ ਕੰਟੈਂਟ ਦੇ ਮੈਂ ਇੱਕ ਚੀਜ਼ ਅਬਜ਼ਰਵ ਕੀਤੀ ਹੈ, ਸਾਡੀ ਜਿਹੜੀ ਆਡੀਅנס ਹੈ ਨਾ, ਸਾਡੇ ਜਿਹੜੇ ਲੋਕ ਨੇ ਇੱਥੋਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਲੇਕਿਨ ਮੋਸਟਲੀ ਜ਼ਿਆਦਾਤਰ ਉਹ ਸੁਣਨਾ ਹੀ ਨਹੀਂ ਚਾਹੁੰਦੇ ਕਿਸਾਨ ਦਾ ਮੁੱਦਾ, ਕਿਉਂਕਿ ਪਿੱਛੇ ਰੋਲੇ ਪੈ ਨਾ, ਧਰਨੇ ਲੱਗੇ, ਸਾਰਾ ਕੁਝ ਹੋਇਆ। ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਟਾ ਕੱਢਿਆ ਫਰਟੀਲਾਈਜੇਸ਼ਨ ਕੰਪਨੀਆਂ ਦਾ ਕਿ ਇਹ ਸਾਲ ਦੇ ਵਿੱਚ ਕਿਹੜੀ ਕੰਪਨੀ ਵਾਧੇ 'ਚ ਰਹੀ ਹੈ, ਜਾਂ ਕਿਸਾਨ ਵਾਧੇ 'ਚ ਰਿਹਾ, ਜਾਂ ਫਰਟੀਲਾਈਜੇਸ਼ਨ। ਤਾਂ ਉਹਦੇ ਵਿੱਚ FFC ਸਾਰੀਆਂ ਕੰਪਨੀਆਂ ਟਾਪ ਤੇ ਆਈਆਂ ਨੇ, 80 ਅਰਬ 100 ਅਰਬ ਦਾ ਮੁਨਾਫਾ ਇਹਨਾਂ ਕਮਾਇਆ। ਉੱਥੇ ਕਿਸਾਨ ਡਾਊਨ ਹੋਇਆ। ਇਹੋ ਜਿਹੀਆਂ ਚੀਜ਼ਾਂ ਹੋਰ ਲੈ, ਮੇਰੀ ਉਹ ਵੀਡੀਓ ਕਿਸੇ ਨੇ ਪੁੱਛਿਆ ਵੀ ਨਹੀਂ। ਸੁਣੋ, ਇੱਕ ਮੈਂ ਐਵੇਂ ਤੁਰਿਆ ਜਾਂਦਾ ਚਵਲ ਮਾਰੀ, ਬਿਲਕੁਲ ਬਕਵਾਸ ਮੇਰੀ ਵੀਡੀਓ, ਉਹ ਮੇਰੀ ਚੱਲੀ ਪਈ 5-6 ਲੱਖ। ਸੋ ਇਹ ਚੀਜ਼ਾਂ ਨੇ, ਸਾਡੇ ਲੋਕਾਂ ਨੂੰ ਖੁਦ ਸੋਚਣਾ ਚਾਹੀਦਾ। ਨਹੀਂ ਇਹਦੇ ਚ ਦੇਖੋ, ਮੇਰੀ ਗੱਲ ਸੁਣ, ਇਹਦੇ ਚ ਮੈਂ ਕਹਾਂਗਾ ਕਿ ਕ੍ਰੀਏਟਰ ਨੂੰ ਮਾਯੂਸ ਨਹੀਂ ਹੋਣਾ ਚਾਹੀਦਾ ਹੈ। ਜਦੋਂ ਗਾਲਬ ਸੀ ਨਾ ਹੈ, ਉਦੋਂ ਪਤਾ ਨਹੀਂ ਕਿੰਨੇ 100 ਸ਼ਾਇਰ ਹੋਰ ਵੀ ਹੋਏਗਾ। ਜਿਹੜਾ ਕੁਆਲਿਟੀ ਦਾ ਕੰਮ ਕਰਨੇ ਵਾਲਾ ਨਾ ਬੰਦਾ, ਕੰਮ ਉਹੀ ਜ਼ਿੰਦਾ ਰਹਿਣਾ ਵਾ। ਅਗਰ ਤੁਸੀਂ ਕੰਮ ਕਰੋਗੇ ਨਾ, ਜਿਸ ਬੰਦੇ ਦਾ 2000 ਸਾਲ ਪਹਿਲੇ ਦਾ ਵੀ ਕੰਮ ਆ ਨਾ, ਔਰ ਉਹ ਵੈਲਿਊ ਵਾਲਾ ਕੰਮ ਆ, ਉਹ ਕੰਮ ਗਿਣਿਆ ਜਾਂਦਾ ਵਾ। ਔਰ ਬਾਕੀ ਇਹ ਚੀਜ਼ ਦੀ ਜਿਹੜੀ ਹੈ ਨਾ, ਚੀਜ਼ਾਂ ਦੀ ਇਹ ਖੁਦ ਬਖੁਦ ਜਿਹੜਾ ਇੱਕ ਚੀਜ਼ ਅਸੀਂ ਥੋੜਾ ਜਿਹਾ ਨਾ ਗਲਤੀ ਕਰ ਜੰਨੇ ਆ। ਇਹ ਦੌਰ ਹੈਗਾ ਵਾ ਮਈਸ਼ਤ ਦਾ, ਇਕਾਨਮੀ ਦਾ, ਪੈਸੇ ਦਾ। ਜਦੋਂ ਤੱਕ ਤੁਸੀਂ ਉਹਨੂੰ ਕੈਲਕੂਲੇਸ਼ਨ ਦੇ ਜ਼ਰੀਏ ਇਹ ਸਾਬਤ ਨਹੀਂ ਕਰਦੇ ਕਿ ਆਹ ਮਾਡਲ ਤੇਰੇ ਲਈ ਫਾਇਦੇ ਦਾ ਵਾ, ਸਾਡੇ ਬਹੁਤ ਸਾਰੇ ਲੋਕਾਂ ਲਈ ਤਾਂ ਇਹ ਆ ਕਿ ਜਿਸ ਤਰ੍ਹਾਂ ਹੁਣ ਹੈ ਨਹੀਂ ਮੌਜੂਦ ਚਾਚਾ ਬੂਟਾ, ਉਹਨਾਂ ਨੇ ਕਹਿਣਾ ਨਹੀਂ, ਖਾਦ ਪੈਦਾਵਾਰੀ ਬਹੁਤ ਜ਼ਿਆਦਾ ਹੁੰਦੀ ਆ। ਸਾਡੇ ਬਹੁਤ ਸਾਰੇ, ਯਾਨੀ ਕਿ ਜਦੋਂ ਤੱਕ ਤੁਸੀਂ ਉਹਨਾਂ ਦੇ ਜ਼ਿਹਨ 'ਚ ਇਹ ਗੱਲ ਨਹੀਂ ਬਣਦੇ ਕਿ ਯਾਰ ਗ੍ਰਾਸ ਇਨਕਮ ਨਹੀਂ, ਨੈਟ ਪ੍ਰੋਫਿਟ ਦੇਖੋ ਹੈ। ਮੈਂ ਇਸ ਗੱਲ, ਮੈਂ ਹਾਲੇ ਵੀ ਦੇਖਿਆ ਕਿ ਜਿਹੜੇ ਬਿਜ਼ਨਸ ਆਈਡੀਆ ਦੇ ਚੈਨਲ ਆ ਨਾ, ਸਭ ਤੋਂ ਜ਼ਿਆਦਾ ਉਹ ਚੱਲਦੇ ਆ। ਔਰ ਜਿੱਥੇ ਕਿ ਬਲਕਿ ਈਵਨ ਕਿ ਜਿਹੜੇ ਬਿਜ਼ਨਸ ਆਈਡੀਆ ਦੇ ਨਾਮ ਤੇ ਫਰਾਡ ਵੇਚਦੇ ਆ, ਉਹਨਾਂ ਦਾ ਵੀ ਚੈਨਲ ਬਹੁਤ ਜ਼ਿਆਦਾ ਜਿਹੜੇ ਆ ਨਾ ਦੇਖੇ ਜਾਂਦੇ ਆ। ਅਗਰ ਤੁਸੀਂ ਪੂਰੀ ਸਟੱਡੀ ਨਾਲ ਹੈ, ਤੁਸੀਂ ਇਕੱਲਾ ਫਲਸਫਾ ਨਹੀਂ, ਲੇਕਿਨ ਉਹਦੇ 'ਚ ਤੁਸੀਂ ਕੈਲਕੂਲੇਸ਼ਨ ਨਾਲ ਚੀਜ਼ਾਂ ਨਾਲ ਤੁਸੀਂ ਲਿਆਓਗੇ, ਤੁਹਾਨੂੰ ਦੇਖਿਆ ਜਾਏਗਾ, ਸੁਣਿਆ ਜਾਏਗਾ। ਔਰ ਮੈਂ ਕਹਿੰਦਾ ਕਿ ਅਗਰ ਯਾਰ ਕੋਈ 10 20 30 ਬੰਦਿਆਂ ਵੀ ਇਸ ਕੰਮ ਨੂੰ ਤੁਹਾਡੇ ਤੋਂ ਫਾਇਦਾ ਉਠਾਉਂਦੇ ਹੈ, ਇਹ ਅਸਲ 'ਚ ਇਹ ਕਹਿੰਦੇ ਕਿ ਬਗੈਰ ਸ਼ਜਰ ਤੋਂ ਦਰਖਤ, ਪਰ ਇਹ ਮਿਸਾਲ ਇੰਨੀ ਬਹੁਤ ਫੱਬਦੀ ਨਹੀਂ, ਕਿਉਂਕਿ ਦਰਖਤ ਦੀ ਤੇ ਛਾਂ ਵੀ ਹੁੰਦੀ ਆ ਹੈ। ਤੇ ਕਹਿੰਦੇ ਕਿ ਬੇਫਾਇਦਾ ਬੰਦਾ ਹੈ ਵੀ ਕਿਸੇ ਕੰਮ ਦਾ ਨਹੀਂ ਹੈ। ਤੇ ਬੰਦਾ ਉਹੀ ਕਾਮਯਾਬ ਆ ਜਿਸ ਤੋਂ ਕਿੰਨੇ ਬੰਦਿਆਂ ਨੂੰ ਫਾਇਦਾ ਹੈ। ਤੇ ਮੈਂ ਕਹਿੰਦਾ ਕਿ ਅਗਰ ਤੁਹਾਡੀ ਜ਼ਿੰਦਗੀ ਦੇ ਕਿਸੇ ਤੁਹਾਡੇ ਇੱਕ ਵੀਡੀਓ ਤੋਂ ਕੋਈ 10 ਬੰਦਿਆਂ ਨੂੰ ਫਾਇਦਾ ਹੋ ਗਿਆ ਨਾ, ਤੇ ਤੁਹਾਡੀ ਜ਼ਿੰਦਗੀ ਕਾਮਯਾਬ। ਬਿਲਕੁਲ ਉਹ ਚੀਜ਼ਾਂ ਹੈ ਨਾਲ ਚੱਲਦੀਆਂ ਨੇ। ਮਾਯੂਸੀ ਤਾਂ ਕੋਈ ਨਹੀਂ, ਰਾਣਾ ਸਾਹਿਬ, ਮਾਯੂਸੀ ਹੁੰਦੀ ਤਾਂ ਆਪਾਂ 4 ਸਾਲ ਤੋਂ ਇੱਕੋ ਹੀ ਮੁੱਦਾ ਲੈ ਕੇ ਤੁਰੇ ਆਪਾਂ, ਛੱਡ ਲੱਗੇ। ਨਹੀਂ ਠੀਕ, ਉਹ ਤਾਂ ਸ਼ੁਕਰ ਵੀ ਇਸ ਪਾਸੇ ਕਦੀ ਦਾ। ਲੇਕਿਨ ਇੱਕ ਮੈਂ ਆਡੀਅנס ਦੀ ਗੱਲ ਕੀਤੀ ਕਿ ਜਿਸ ਹਿਸਾਬ ਨਾਲ ਅਸੀਂ ਉੱਤੇ ਬੈਠੇ ਆ ਨਾ ਸੋਸ਼ਲ ਮੀਡੀਆ ਤੇ, ਸਾਡੇ ਕੋਲੋਂ ਸੋਸ਼ਲ ਮੀਡੀਆ ਤੇ ਪ੍ਰੈਸ਼ਰ ਪਾ ਕੇ ਕਣਕ ਦਾ ਰੇਟ ਨਹੀਂ ਵਧਾਇਆ ਗਿਆ। ਚੜ੍ਹਦਾ ਪੰਜਾਬ ਧਰਨਾ ਲਾ ਕੇ ਮੋਦੀ ਦੇ ਹਲਕ ਚੋਂ ਆਪਣੀਆਂ ਜ਼ਮੀਨਾਂ ਖਿੱਚ ਲਿਆ, ਸਾਥੋਂ ਰੇਟ ਨਹੀਂ ਵਧਾਇਆ ਗਿਆ। 2000 ਤੋਂ 2500 ਗਵਰਨਮੈਂਟ ਨੇ ਨਹੀਂ ਕੀਤਾ। ਹੁਣ ਦੀ ਗੱਲ ਨਹੀਂ, ਉਹਦੇ 'ਚ ਇੱਕ ਹੋਰ ਵੀ ਹੈ ਨਾ ਚੀਜ਼। ਅਸੀਂ ਕਹਿੰਦੇ ਆ ਜੀ ਅਸੀਂ ਨਾ ਰੋਟੀ ਖਾਣੀ ਛੱਡ ਦਿੱਤੀ, ਮਾਲਕ ਤੇ ਕੋਈ ਅਸਰ ਨਹੀਂ ਪੈਣਾ ਜਦੋਂ ਤੱਕ ਤੁਸੀਂ ਇਹ ਨਾ ਕਹੋਗੇ ਕਿ ਮੈਂ ਕੰਮ ਕਰਨਾ ਛੱਡ ਦਿੱਤਾ। ਬਿਲਕੁਲ। ਜਦੋਂ ਤੁਸੀਂ ਕਣਕ ਦੀ ਬਜਾਂਦ ਘੱਟ ਕਰੋਗੇ ਨਾ ਹੈ, ਕਿਉਂਕਿ ਇਹ ਜਿਹੜਾ ਸਸਤੀ ਰੋਟੀ ਖਵਾਉਣਾ ਨਾ, ਇਹ ਕਿਸਾਨ ਦੀ ਜ਼ਿੰਮੇਵਾਰੀ ਨਹੀਂ ਹੈ, ਸਰਕਾਰ ਦੀ। ਇਹ ਸਰਕਾਰ ਦੀ ਆ। ਤੇ ਇਹ ਸਰਕਾਰਾਂ ਇਸ ਨਾਮ ਤੇ ਵੋਟ ਛਾਪਦੀਆਂ ਹੈ। ਇਹ ਕਿਸਾਨਾਂ ਨੇ ਨਾ, ਉਹਨਾਂ ਦਾ ਵੋਟ ਬੈਂਕ ਨਹੀਂ ਵਧਾਉਣਾ ਹੈ ਆਪਣੀ ਕੁਰਬਾਨੀ ਦੇ ਕੇ ਹੈ। ਕਿਸਾਨਾਂ ਨੂੰ ਆਪਣੀਆਂ ਜਿਹੜੀਆਂ ਬਰੀਕੀਆਂ ਆਪ ਸਮਝਣੀਆਂ ਚਾਹੀਦੀਆਂ। ਇੱਕ ਚੀਜ਼ ਹੈ ਜੀ ਯਾਰ, ਮੈਨੂੰ ਜਦੋਂ ਪਤਾ ਵਾ, ਮੈਂ ਅਬਦਸਦਾਰੀ ਦੀ ਆ ਹੈ ਕਿ ਮੈਂ ਜਨਾਬ 800 ਰੁਪਈਆ ਮਣ ਦੇ ਹਿਸਾਬ ਨਾਲ ਆਪਣੇ ਪੱਲਿਓਂ ਦੇਵਾਂ, ਜਦੋਂ 3300-3400 ਰੁਪਈਆ ਮੇਰੀ ਕਾਸਟ ਆ ਰਹੀ ਆ ਹੈ। ਮੈਂ ਜਨਾਬ ਗਰਮੀਆਂ 'ਚ ਨਾ, ਸਾਡੇ ਨਹਿਰ ਦਾ ਪਾਣੀ ਆ, ਫਸਲ ਸਾਨੂੰ ਖਸਾਰੇ ਜਾਂਦੀ ਆ। ਅਸੀਂ ਗਰਮੀਆਂ 'ਚ ਬਹੁਤ ਘੱਟ ਫਸਲ ਬੀਜਦੇ ਹੀ ਨਹੀਂ ਹੈ। ਅਸੀਂ ਸੋਸ਼ਲ ਵਰਕ ਕਰਨਾ ਵਾ? ਬਿਲਕੁਲ ਨਹੀਂ ਕਰਨਾ। ਸਾਡਾ ਬਿਜ਼ਨਸ ਵੀ ਹੈ, ਕਾਰੋਬਾਰ ਹੈ, ਕਿਸਾਨੀ ਨੂੰ ਕਾਰੋਬਾਰ ਨਾਲ। ਲੇਕਿਨ ਇਹ ਕਾਰੋਬਾਰ ਕਿਸੇ ਦੀ ਗੱਲ ਤੇ ਛੁਰੀ ਫੇਰ ਕੇ ਨਹੀਂ ਅਸੀਂ ਕਰਦੇ ਹੈ।
ਠੀਕ ਤਰੀਕੇ ਨਾਲ ਸਾਡਾ ਜਿਹੜਾ ਜਾਇਜ਼ ਹੱਕ ਆ ਉਹਦੇ ਨਾਲ ਇਹ, ਕਿਉਂਕਿ ਸਾਨੂੰ ਕਿਸਾਨਾਂ ਨੂੰ ਨਾ ਅਸੀਂ ਰੌਲਾ ਪਾਉਂਦੇ ਰਹਿੰਦੇ ਆ ਯਾਰ ਤੁਸੀਂ ਮੁਤਬਾਦਲ ਦੇਖੋ ਨਾ, ਤੁਸੀਂ ਉਹ ਫਸਲਾਂ ਦੇਖੋ ਜਿਹੜੀਆਂ ਪਾਕਿਸਤਾਨ ਚ ਇੰਪੋਰਟ ਹੁੰਦੀਆਂ ਵਾ, ਕਿੰਨੀਆਂ ਫਸਲਾਂ ਵਾ ਜਿਹੜੀਆਂ ਇੰਪੋਰਟ ਹੁੰਦੀਆਂ ਵਾ, ਉਹ ਕਿਉਂ ਨਹੀਂ ਕਿਸਾਨ ਉਹਨਾਂ ਨੂੰ ਉਹਨਾਂ ਦੀ ਇੰਪੋਰਟ ਨੂੰ ਰੋਕ ਸਕਦੇ? ਹੋ ਸਕਦਾ ਹੈ ਕਈਆਂ ਥਾਵਾਂ ਤੇ ਸਾਡੀ ਕੋਈ ਧਰਤੀ ਨਾ ਮੰਨਦੀ ਹੋਵੇ, ਹੋ ਸਕਦਾ ਕਿਤੇ ਕਿਸਾਨ ਨਾ ਮੰਨਦਾ ਨਹੀਂ ਹੋਵੇ। ਨਹੀਂ ਲਸਣ ਛੋਟੀ ਜੀ ਮਿਸਾਲ ਉਹ ਲਸਣ ਆਇਆ ਸਾਰਿਆਂ ਨੂੰ ਬਰਬਾਦ ਕਰਕੇ ਧਰ ਗਿਆ ਜੀ। ਨਹੀਂ ਉਹ ਲਸਣ ਹੈ ਹੀ ਨਹੀਂ ਸੀ। ਲਸਣ ਹਾਲੇ ਵੀ ਦੇਖੋ, ਲਸਣ ਹਾਲੇ ਵੀ ਇੰਪੋਰਟ ਹੁੰਦਾ ਵਾ, ਛੋਟੀ ਜੀ ਚੀਜ਼ ਹੁੰਦਾ ਹੈ, ਚਾਈਨਾ ਤੋਂ ਆਉਂਦਾ, ਚਾਈਨਾ ਦਾ ਲਸਣ ਆਪਾਂ ਸੁਣਦੇ ਆ। ਹਾਂ ਉਹੀ ਚਾਈਨਾ ਦੁਨੀਆ ਦਾ ਕੋਈ 85% ਜਿਹੜਾ ਲਸਣ ਦਾ ਐਕਸਪੋਰਟਰ ਜਿਹੜਾ ਨਾ ਚਾਈਨਾ, ਤੇ ਇਹ ਚਲੋ ਅਸੀਂ ਐਕਸਪੋਰਟ ਨਹੀਂ ਕਰ ਸਕਦੇ, ਅਸੀਂ ਯਾਰ ਆਪਣੀ ਜ਼ਰੂਰਤ ਲਈ ਦਾਲਾਂ ਜਿਹੜੀਆਂ ਵਾ, ਦਾਲਾਂ ਵੀ ਅਸੀਂ ਇੰਪੋਰਟ ਕਰ, ਯਾਰ ਕਿੱਡੀ ਗੱਲ ਆ ਕਿ ਅਸੀਂ ਕਹਿੰਦੇ ਆ ਜੀ ਅਸੀਂ ਡੰਗਰਾਂ ਵਾਲੇ ਆ ਤੇ ਦੁੱਧ ਅਸੀਂ ਦੁਕਾਨ ਤੋਂ ਲੈਣ ਜਾਂਦੇ ਆ, ਦੁੱਧ ਦੁਕਾਨ ਤੋਂ ਲੈਣ ਜਾਂਦੇ ਆ। ਇਹ ਚੀਜ਼ਾਂ ਵੀ ਮਤਲਬ ਤੁਸੀਂ ਕਹਿ ਲਓ ਕਿ ਡੰਗਰਾਂ ਦਾ ਗੋਸ਼ਤ ਉਹ ਵੀ ਸਾਡੇ ਲਈ ਉਹ ਇਸ ਹਿਸਾਬ ਨਾਲ ਜਿਵੇਂ ਸਾਡੀ ਬੀਜ ਨੇ, ਹਾਂ ਦੂਜੀ ਫੂਡ ਖੁਰਾਕ ਕੇ ਗੋਸ਼ਤ ਵੀ ਉਸ ਹਿਸਾਬ ਨਾਲ, ਦੁੱਧ ਵੀ ਉਸ ਹਿਸਾਬ ਨਾਲ, ਜ਼ਹਿਰੀਲੀਆਂ ਚੀਜ਼ਾਂ ਚੱਲੀ ਜਾ ਰਹੀਆਂ ਨੇ। ਰੱਬ ਸੁਣਾ ਖੈਰ ਕਰੇਗਾ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਕਿ ਮੇਰੇ ਖਿਆਲ ਹੋਰ ਨਸ਼ਿਸਤਾਂ ਬਥੇਰੀਆਂ ਚੱਲ ਜਾਣਗੀਆਂ, ਬੜਾ ਮੁੱਦਾ ਲੰਬਾ ਵਾ, ਅੱਜ ਦੀ ਗੱਲ ਜਿਹੜੀ ਹੈ ਨਾ ਇੱਥੇ ਇੱਕ ਮੁਕਾ ਲਈ ਡੱਕ ਛੱਡੀਏ। ਚਲੋ ਜੀ, ਗੱਲ ਨੂੰ ਪਾਇਆ ਰੱਸਾ ਤੇ ਸਿਰੇ ਤੇ ਗੰਢ, ਤੇ ਜਿਉਂਦੇ ਵਸਦੇ ਰਹੋ ਅੱਲਾ ਦੇ ਵਾਲੇ।